बिस्मिल्लाहिर्रहमानिर्रहीम। सब आसरे दुनिया दे हैन झूठे, सच्चा आसरा अल्लाह दी ज़ात दा ए। कामल मिले मुर्शद या कोई वली अल्लाह, दस देवे जो राह निजात दा ए। क्यों मैं आकड़ के टुरां ज़मीन उत्ते, मैनू पता जदों अपनी औकात दा ए। ते असगर चन हयाती दा डुब जाना, ए आसरा रात दी रात दा ए। नाजरीन ਤੁਸੀਂ ਵੇਖ ਰਹੇ ਹੋ ਰਹਿਮਾਨੀ ਨਿਊਜ਼ ਪ੍ਰੋਗਰਾਮ ਫਿਲਮੀ ਸਿਤਾਰੇ ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਅਕਰਮ ਰਾਠ। ਜਿਵੇਂ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਪਾਕਿਸਤਾਨੀ ਪੰਜਾਬੀ ਫਿਲਮਾਂ ਦੇ ਬਾਰੇ ਤੁਹਾਡੇ ਨਾਲ ਡਿਸਕਸ ਕੀਤੀ ਜਾਂਦੀ ਹੈ, ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਹੈ ਔਰ ਸਾਨੂੰ ਫੀਡਬੈਕ ਵੀ ਅੱਛਾ ਮਿਲਦਾ ਹੈ ਕਿ ਕਾਫੀ ਇਨਫੋਰਮੇਸ਼ਨ ਸਾਡੇ ਨਾਜ਼ਰੀਨ ਨੂੰ ਮਿਲਦੀ ਹੈ ਇਸ ਪ੍ਰੋਗਰਾਮ ਦੇ ਜ਼ਰੀਏ। ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ 1971 ਤੋਂ ਲੈ ਕੇ 1975 ਤੱਕ ਪਾਕਿਸਤਾਨੀ ਪੰਜਾਬੀ ਫਿਲਮਾਂ ਦੇ ਬਾਰੇ 'ਚ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਤੇ ਇਹਦੇ ਵਾਸਤੇ ਸਾਡੇ ਨਾਲ ਮੌਜੂਦ ਨੇ ਅਰਸ਼ਦ ਖੋਖਰ ਸਾਹਿਬ ਔਰ ਅਨਵਰ ਖੋਖਰ ਸਾਹਿਬ। ਇਹਨਾਂ ਕੋਲ ਇਹਨਾਂ ਫਿਲਮਾਂ ਦੇ ਬਾਰੇ ਪੁੱਛਾਂਗੇ ਔਰ ਉਮੀਦ ਹੈ ਕਿ ਇਨਫੋਰਮੇਸ਼ਨ ਇਨਸ਼ਾਅੱਲਾ ਤੁਹਾਨੂੰ ਬਹੁਤ ਅੱਛੀ ਲੱਗੇਗੀ। ਔਰ ਇਸ ਕਿਸਮ ਦੀਆਂ ਫਿਲਮਾਂ ਨੇ ਕਿ ਤੁਸੀਂ ਦੰਗ ਰਹਿ ਜਾਓਗੇ ਕਿ ਪਾਕਿਸਤਾਨ ਫਿਲਮ ਇੰਡਸਟਰੀ ਇਸ ਕਿਸਮ ਦੀਆਂ ਫਿਲਮਾਂ ਕ੍ਰੀਏਟ ਕਰਦੀ ਰਹੀ ਹੈ ਔਰ ਅੱਜ ਦੀ ਨਿਊ ਜਨਰੇਸ਼ਨ ਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਪਾਕਿਸਤਾਨ ਫਿਲਮ ਇੰਡਸਟਰੀ ਸਾਡੇ ਹਮਸਾਇਆ ਮੁਲਕ ਤੋਂ ਵੀ ਜ਼ਿਆਦਾ ਅੱਛੀਆਂ ਫਿਲਮਾਂ ਬਣਾਉਂਦੀ ਰਹੀ ਹੈ ਔਰ ਉਸ ਦੌਰ ਦੇ ਅਦਾਕਾਰ ਵੀ ਜੰਗਜੂ ਅਦਾਕਾਰ ਸਨ। ਅੱਜ ਦੇ ਦੌਰ ਦੇ ਮੰਮੀ ਡੈਡੀ ਅਦਾਕਾਰ ਨਹੀਂ ਸਨ। ਜਿਵੇਂ ਮੈਂ ਚੰਦ ਅਦਾਕਾਰਾਂ ਦਾ ਜ਼ਿਕਰ ਕਰਾਂਗਾ, ਮਜ਼ਹਰ, ਲਾਲਾ ਸਦੀਰ, ਅਕਮਲ ਖਾਨ, ਸੰਤੋਸ਼, ਹਬੀਬ, यूसुफ खान, इजाज़, मोहम्मद अली, वहीद मुराद, शाहिद, सुल्तान राही, इकबाल हसन, इनायत हसैन भट्टी, तालिश, अलाउद्दीन। तो इस किस्म के अदाकार सन और क्यों ना फिल्म सुपर हिट होंदियां। तो अज दी असी 1971 की फिल्म तो स्टार्ट लेने। 1971 36 फिल्मां रिलीज़ हुई हैं। डॉक्टर साहब तुसीं नां ते लै नहीं ना दे, इन्हां चों कुछ हीरो ने ते कुछ अदाकार ने। फिल्म इंडस्ट्री हीरो ते बेशुमार आए ने जी, लेकिन अदाकार ਜਿਹੜੇ ਨੇ ਨਾ ਉਹ ਚੰਦੇ ਕੀ ਆਏ ਨੇ, ਜਿਵੇਂ ਲਾਲਾ ਸਦੀਰ ਹੈ, ਅਲਾਉਦੀਨ ਹੈ, ਮੁਹੰਮਦ ਅਲੀ ਹੈ, ਠੀਕ ਹੈ ਨਾ, ਸੁਲਤਾਨ ਰਾਹੀ, ਇਹ ਨੇ ਅਦਾਕਾਰ ਸਹੀ। ਬਾਕੀ ਤੇ ਹਬੀਬ, ਇਜਾਜ਼, ਸੰਤੋਸ਼, ਦਰਪਣ, ਵਹੀਦ ਮੁਰਾਦ ਇਹ ਹੀਰੋ ਆਏ ਨੇ, ਅਸਲ ਉਹ ਅਦਾਕਾਰ ਸਨ। ਬਿਲਕੁਲ ਸਹੀ। ਤੇ ਨਾਜ਼ਰੀਨ 1971 36 ਫਿਲਮਾਂ ਰਿਲੀਜ਼ ਹੋਈਆਂ ਹਨ, ਲੇਕਿਨ 36 ਦਾ ਅਸੀਂ ਜ਼ਿਕਰ ਤਾਂ ਨਹੀਂ ਕਰਾਂਗੇ ਕਿਉਂਕਿ ਪ੍ਰੋਗਰਾਮ ਲੰਬਾ ਹੋ ਜਾਏਗਾ। 1971 36 ਫਿਲਮਾਂ ਰਿਲੀਜ਼ ਹੋਈਆਂ। ਬਾਬੁਲ, ਆਸੂ ਬਿੱਲਾ, ਮੁਸਤਾਨਾ ਮਾਹੀ, ਇਸ਼ਕ ਦੀਵਾਨਾ। ਲੇਕਿਨ 4 ਫਿਲਮਾਂ ਦੇ ਬਾਰੇ 'ਚ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਤੇ ਸਭ ਤੋਂ ਪਹਿਲਾਂ ਅਸੀਂ ਅਰਸ਼ਦ ਖੋਖਰ ਸਾਹਿਬ ਕੋਲੋਂ ਪੁੱਛਾਂਗੇ ਕਿ ਬਾਬੁਲ ਕਿਸ ਕਿਸਮ ਦੀ ਫਿਲਮ ਸੀ ਔਰ ਇਹਦੇ ਸੁਪਰ ਹਿੱਟ ਹੋਣ ਦੀ ਕੀ ਵਜ੍ਹਾ ਸੀ। ਬਾਬਲ ਹਦਾਇਤਕਾਰ ਇਕਬਾਲ ਕਸ਼ਮੀਰੀ ਦੀ ਫਿਲਮ ਸੀ। ਟੈਕਸੀ ਡਰਾਈਵਰ ਤੋਂ ਬਾਅਦ ਦੂਸਰੀ ਫਿਲਮ ਸੀ ਤੇ ਉਸ ਤੋਂ ਵੀ ਵੱਧ ਕੇ ਫਿਲਮ ਸੀ ਇਹ। ਸੁਲਤਾਨ ਰਾਹੀ ਸਾਹਿਬ ਪਹਿਲੇ ਤੇ ਛੋਟੇ ਮੋਟੇ ਰੋਲ ਕਰਦੇ ਰਹੇ ਨੇ, ਪੂਰੀ ਮਤਲਬ ਚਾਚਾ ਜੀ ਵਗੈਰਾ ਜਿੰਨੀਆਂ ਫਿਲਮਾਂ ਨੇ ਛੋਟੇ ਮੋਟੇ ਰੋਲ ਸਨ। ਇਸ ਫਿਲਮ 'ਚ ਉਹਨਾਂ ਦਾ ਜਬਰੂ ਬਦਮਾਸ਼ ਦਾ ਬੜਾ ਪਾਵਰਫੁਲ ਰੋਲ ਸੀ, ਇਸ ਤੋਂ ਵੀ ਉਹਨਾਂ ਨੂੰ ਸਟੈਂਡ ਮਿਲਿਆ। ਅਸਲ ਰੋਲ ਉਹਨਾਂ ਦਾ ਇਹ ਸੀ ਜਬਰੂ ਦਾ। ਜਦੋਂ ਜਾ ਕੇ ਉਹ ਕਹਿੰਦੇ ਨੇ ਉਹਦੇ ਰਾਣੀ ਦੇ ਪਿਓ ਦੇ ਕੋਲ, ਉਹ ਮੇਰੀ ਮਾਂ ਖਲੋਤੀ ਹੈ ਤੇ ਤੂੰ ਬੈਠਾ ਉੱਠ ਕੇ ਖਲੋ ਜਾ ਓਏ। ਕਮਾਲ ਮਤਲਬ ਨਾ ਉਹਨਾਂ ਨੇ ਇਸ ਫਿਲਮ 'ਚ ਕੰਮ ਕੀਤਾ ਸੀ। ਫਿਰ ਯੂਸਫ ਖਾਨ ਸਾਹਿਬ ਦਾ ਬਹੁਤ ਅੱਛਾ ਕੰਮ ਸੀ। ਬਾਹਰ ਗਾਣੇ ਬਹੁਤ ਅੱਛੇ ਸਨ, ਸਾਰੇ ਹੀ ਗਾਣੇ। ਮੈਂ ਖੋਲਾਂ ਕਿਹੜੀ ਕਿਤਾਬ ਨੂੰ, ਮੈਂ ਕਿਹੜਾ ਸਬਕ ਪੜ੍ਹਾਂ, ਮੈਂ ਜਿਹੜਾ ਵਰਕਾ ਫੋਲਦੀ ਉਸ ਵਰਕੇ ਉਹਦਾ ਨਾਂ, ਤੂੰ ਫੁੱਲ ਦੇ ਮੈਂ ਖੁਸ਼ਬੋ, ਮਤਲਬ ਉਹ ਲੈ ਲਓ ਮੇਰੇ ਖਿਡੌਣੇ, ਸਮੀਨਾ ਸਮੀਨਾ ਵੀਰਾ ਸਮੀਨਾ। ਆਲੀਆ ਦਾ ਹੀ ਬਹੁਤ ਅੱਛਾ ਕੰਮ ਸੀ। ਬਹਰਹਾਲ ਫਿਲਮ ਬਹੁਤ ਅੱਛੀ ਸੀ। ਇਕਬਾਲ ਕਸ਼ਮੀਰੀ ਦੀ ਟੈਕਸੀ ਡਰਾਈਵਰ ਤੋਂ ਵੱਧ ਕੇ ਫਿਲਮ ਸੀ। ਉਸ ਤੋਂ ਬਾਅਦ ਅਸੀਂ ਜ਼ਿਕਰ ਕਰ ਰਹੇ ਹਾਂ ਆਸੂ ਬਿੱਲਾ ਫਿਲਮ ਦੀ। ਤੇ ਇਹਦੇ ਬਾਰੇ 'ਚ ਅਸੀਂ ਅਨਵਰ ਸਾਹਿਬ ਕੋਲੋਂ ਪੁੱਛਾਂਗੇ ਕਿ ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ। ਆਸੂ ਬਿੱਲਾ ਅਸਦ ਭਾਰੀ ਦੀ ਆਪਣੀ ਫਿਲਮ ਸੀ ਜੀ, ਜਿਹਦੇ ਨਗਮਾ ਦੇ ਇਜਾਜ਼ ਨੇ ਹੀਰੋ ਹੀਰੋਇਨ ਦਾ ਰੋਲ ਕੀਤਾ ਸੀ। ਬੜੀ ਅੱਛੀ ਫਿਲਮ ਸੀ। ਅਸਦ ਦੇ ਨਾਲ ਆਲੀਆ ਨੇ ਕੀਤਾ ਹੀਰੋਇਨ ਦਾ ਰੋਲ। ਇਲਾਸ ਕਸ਼ਮੀਰੀ ਉਹਦਾ ਪਿਓ ਬਣਿਆ ਹੋਵੇ ਤੇ ਫਿਲਮ ਬੜੀ ਅੱਛੀ ਸੀ, ਬੜੀ ਚੱਲੀ ਸੀ, ਲੋਕਾਂ ਪਸੰਦ ਕੀਤੀ ਸੀ। ਖਾਸ ਕਰ ਧਮਾਲ ਆਲੀਆ ਦੀ ਉਹ ਬੜੀ ਮਸ਼ਹੂਰ ਹੋਈ ਸੀ। ਤੇ ਗਾਲਬਨ ਜ਼ਿਆਦਾਤਰ ਧਮਾਲਾਂ ਆਲੀਆ ਤੇ ਮੇਰਾ ਖਿਆਲ ਹੈ ਕਿ ਪਿਕਚਰਾਈਜ਼ ਹੋਈਆਂ ਨੇ। ਵਿੱਚ ਆਲੀਆ ਨੂੰ ਫਨ ਸੀ ਇਹ ਧਮਾਲਾ ਪਿਕਚਰਾਈਜ਼ ਕਰਨ ਦੀ। ਬੜੀ ਅੱਛੀ ਫਿਲਮ ਸੀ ਜੀ, ਬੜੀ ਚੱਲੀ ਸੀ। ਜੀਵੇ ਲਾਲ ਪ੍ਰੋਡਕਸ਼ਨ ਦੀ ਫਿਲਮ ਸੀ। ਇਸ ਤੋਂ ਪਹਿਲੇ ਅਸਦ ਭਾਰੀ ਸਾਹਿਬ ਨੇ ਫਿਲਮ ਬਣਾਈ ਸੀ ਲੰਡਾ ਬਾਜ਼ਾਰ, ਐਸੇ ਬੁਖਾਰੀ ਸਾਹਿਬ ਕੋਲੋਂ ਬਣਵਾਈ ਸੀ। ਉਸ ਤੋਂ ਬਾਅਦ 1970 ਦਿਲਾਂ ਦੇ ਸੌਦੇ ਵੀ ਐਸੇ ਬੁਖਾਰੀ ਸਾਹਿਬ ਕੋਲ ਬਣਵਾਈ ਸੀ। ਇਸ ਫਿਲਮ ਦੀ ਹਦਾਇਤਕਾਰੀ ਅਸਦ ਭਾਰੀ ਸਾਹਿਬ ਨੇ ਖੁਦ, ਪ੍ਰੋਡਿਊਸਰ ਵੀ ਆਪ ਸਨ, ਹਦਾਇਤਕਾਰੀ ਵੀ ਆਪ ਸੀ, ਪੇਸ਼ ਵੀ ਆਪ ਕੀਤੀ ਹੈ। ਤੇ ਗਾਣੇ ਤੇ ਕਮਾਲ ਸਨ। ਮਤਲਬ ਨੂਰ ਜਹਾਂ ਦੀ ਆਵਾਜ਼ ਜਿਹੜਾ ਗਾਣਾ ਸੀ
ਹੈ ਲੋਕੋ ਚੋਰ ਜੇ, ਇਹ ਬਿੱਲਾ ਮੇਰਾ ਚੋਰ ਜੇ, ਆਸੂ ਬਿੱਲਾ ਚੋਰ ਜੇ, ਬਹੁਤ ਚੱਲਿਆ ਸੀ। ਉਸ ਤੋਂ ਇਲਾਵਾ ਜੀ ਤੁਮਾਰਾ ਤਨਾ ਅਸੀਂ ਕਲੰਦਰੀ ਦੀਵਾਨੇ ਲਾਜਪਾਲ ਦੇ, ਇਹ ਵੀ ਬਹੁਤ ਚੱਲਿਆ ਸੀ। ਬਿਲਕੁਲ ਮੁੱਕ ਗਏ ਨੇ ਹਜੂ ਨਹੀਂ ਮੁੱਕਣੀ ਉਡੀਕ ਵੇ, ਕਿਆ ਬਾਤ ਹੈ। ਨੂਰਜਹਾਂ ਦਾ ਕਮਾਲ ਗਾਣਾ ਸੀ, ਮੁੱਕ ਗਏ ਨੇ ਹਜੂ ਨਹੀਂ ਮੁੱਕਦੀ ਉਡੀਕ ਵੇ। ਕੋਈ ਵੀ ਗਾਣਾ ਨੂਰਜਹਾਂ ਦੀ ਆਵਾਜ਼ ਵਿੱਚ ਹੋਏ ਤੇ ਮੇਰਾ ਖਿਆਲ ਹੈ ਕਿ ਉਹ ਗਾਰੰਟੀ ਹੈ ਕਿ ਸੁਪਰ ਹਿੱਟ ਹੁੰਦੀ। ਔਰ ਹੁਣ ਅਸੀਂ ਜ਼ਿਕਰ ਕਰਾਂਗੇ ਮਸਤਾਨਾ ਮਾਹੀ ਦੇ, ਜਿਹਦੇ ਵਹੀਦ ਮਰਾਦ ਮੇਰਾ ਖਿਆਲ ਹੈ ਕਿ ਆਪਣੀ ਫਿਲਮ ਸੀ ਉਹਨਾਂ ਦੀ, ਔਰ ਹੀਰੋ ਵੀ ਹੋਈ ਨੇ। ਔਰ ਇਸ ਫਿਲਮ ਦਾ ਇੱਕ ਗਾਣਾ ਮੈਨੂੰ ਜ਼ਾਤੀ ਤੌਰ ਤੇ ਬਹੁਤ ਅੱਛਾ ਲੱਗਦਾ, ਬੜਾ ਮੇਰਾ ਫੇਵਰਟ ਗਾਣਾ ਹੈ, ਜਿਹੜਾ ਆਲੀਆ ਔਰ ਵਹੀਦ ਮਰਾਦ ਤੇ ਪਿਕਚਰਾਈਜ਼ ਹੋਇਆ, ਇਹ ਸਈਓ ਨਹੀਂ ਮੇਰਾ ਮਾਹੀ ਮੇਰੇ ਬਾਗ ਜਗਾਵਨ ਆ ਗਿਆ। ਇਹ ਕਿਸ ਲਿਹਾਜ਼ ਦੀ ਫਿਲਮ ਸੀ ਔਰ ਮਿਊਜ਼ੀਕਲ ਫਿਲਮ ਸੀ? ਆਦੇ ਸੁਪਰ ਹਿੱਟ ਹੋਣ ਦੀ ਕੀ ਵਜ੍ਹਾ ਸੀ? ਅਰਸ਼ਦ ਖੋਖਰ ਸਾਹਿਬ ਕੋਲ ਅਸੀਂ ਇਹਦੇ ਬਾਰੇ ਵਹੀਦ ਮਰਾਦ ਸਾਹਿਬ ਚਾਕਲੇਟੀ ਹੀਰੋ ਸਨ, ਉਰਦੂ ਫਿਲਮਾਂ ਦੇ ਬਾਦਸ਼ਾਹ ਸਨ ਉਹ। ਇਸ ਤੋਂ ਪਹਿਲਾਂ ਉਹਨਾਂ ਦੀਆਂ ਉਰਦੂ ਬਹੁਤ ਕਾਮਯਾਬ ਫਿਲਮਾਂ ਬਣੀਆਂ। ਉਹ ਜਦੋਂ ਉਹਨਾਂ ਨੇ ਸੋਚਿਆ ਕਿ ਮੈਂ ਪੰਜਾਬੀ ਫਿਲਮ ਬਣਾਵਾਂ, ਪੰਜਾਬ ਦੇ ਵਿੱਚ ਬਹੁਤ ਚੱਲਦੀ ਹੈ ਪੰਜਾਬੀ ਫਿਲਮ ਬਣਾਵਾਂ, ਉਹਨਾਂ ਨੇ ਜਦੋਂ ਇਹ ਮਸਤਾਨਾ ਬਾਈ ਦਾ ਐਲਾਨ ਕੀਤਾ ਤੇ ਸਾਰੇ ਲੋਕ ਹੈਰਾਨ ਰਹਿ ਗਏ, ਉਹ ਪੈਂਟ ਪਾਉਣ ਵਾਲਾ, ਉਰਦੂ ਬੋਲਣ ਵਾਲਾ, ਇਹ ਕੀ ਫਿਲਮ ਬਣਾਏਗਾ ਪੰਜਾਬੀ, ਇਹਨੇ ਖੇ ਬਣਾਉਣੀ ਹੈ। ਲੇਕਿਨ ਜਦੋਂ ਫਿਲਮ ਬਣੀ ਹੈ, ਚੱਲੀ ਹੈ, ਤੇ ਕਮਾਲ ਕੀਤਾ ਵਹੀਦ ਮਰਾਦ ਸਾਹਿਬ ਨੇ। ਬਹੁਤ ਅੱਛੇ ਗਾਣੇ ਸਨ, ਨਗਮਾ ਬੇਗਮ ਤੇ ਆਲੀਆ ਤੇ ਪਿਕਚਰਾਈਜ਼ ਹੋਏ, ਬਹੁਤ ਫਿਲਮ ਚੱਲੀ ਹੈ। ਇਸ ਫਿਲਮ ਦਾ ਗਾਣਾ ਜਿਹੜਾ ਆਲੀਆ ਦੀ ਪਿਕਚਰ ਹੋ ਗਈ ਨੀ ਮੁਹੱਬਤ ਚੋਰੀ ਚੋਰੀ, ਉਹ ਵੀ ਬੜਾ ਕਮਾਲ ਆਲੀਆ ਨੇ ਪਿਕਚਰਾਈਜ਼ ਕਰਾਇਆ। ਨਗਮਾ ਦੇ ਗਾਣੇ ਵੀ ਅੱਛੇ ਸਨ, ਬੋਲਣ ਲੱਗ ਪਈ ਇਹ ਤਸਵੀਰ, ਉਹ ਵੀ ਕਮਾਲ ਗਾਣਾ ਸੀ। ਇਹਨਾਂ ਫੁੱਲ ਕਲੀਆਂ ਦੀ ਮਹਿਫਿਲ ਵਿੱਚ ਕਮਾਲ ਗਾਣਾ ਸੀ, ਡਬਲ ਗਾਣਾ ਹੈ ਨਾ। ਹਾਂਜੀ, ਵਹੀਦ ਮਰਾਦ ਦੀ ਪਿਕਚਰਾਈਜ਼ ਹੋਈ ਇੱਕ ਵਾਰੀ, ਕੋਈ ਨਗਮਾ ਦੀ ਪਿਕਚਰਾਈਜ਼ ਹੋਇਆ ਸੀ। ਇਹ ਨਾਜ਼ਰੀਨ ਡਿਸਕਸ ਹੋ ਰਹੀ ਸੀ 1971 ਜਿਹੜੀਆਂ ਪਾਕਿਸਤਾਨੀ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ। ਹੁਣ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ 1972 ਵਿੱਚ ਪਾਕਿਸਤਾਨੀ ਪੰਜਾਬੀ ਫਿਲਮਾਂ ਜਿਹੜੀਆਂ ਰਿਲੀਜ਼ ਹੋਈਆਂ। ਇਹ 54 ਫਿਲਮਾਂ ਰਿਲੀਜ਼ ਹੋਈਆਂ ਹਨ, ਜਿਹਦੇ 'ਚੋਂ ਅਸੀਂ ਚੰਦ ਫਿਲਮਾਂ ਦਾ ਜ਼ਿਕਰ ਕਰਾਂਗੇ। ਠਾ, ਦੋ ਰੰਗੀਲੇ, ਜ਼ੁਲਮ ਦਾ ਬਦਲਾ, ਬਸ਼ੀਰਾ, ਗੈਰਤ ਕਾਨੂੰਨ, ਪੁੱਤਰ ਦਾ ਪਿਆਰ। ਇਹ ਨਾਜ਼ਰੀਨ ਐਸੀਆਂ ਫਿਲਮਾਂ ਸਨ ਜਿਹੜੀਆਂ ਸਦਾ ਬਹਾਰ ਫਿਲਮਾਂ ਸਨ ਔਰ ਸਾਲ ਹਾ ਸਾਲ ਚੱਲਦੀਆਂ ਰਹੀਆਂ। ਤੇ ਸਭ ਤੋਂ ਪਹਿਲਾਂ ਅਸੀਂ ਠਾ ਦੇ ਬਾਰੇ 'ਚ ਜ਼ਿਕਰ ਕਰਾਂਗੇ। ਇਹਦੇ ਅਦਾਕਾਰ ਰੋਜ਼ੀਨਾ, ਸ਼ਾਹਿਦ ਸਦੀਰ, ਉਗਜ਼ਾਲਾ ਵਗੈਰਾ ਸਨ। ਤੇ ਅਰਸ਼ਦ ਖੋਖਰ ਸਾਹਿਬ, ਇਹ ਤੁਸੀਂ ਦੱਸੋ ਕਿ ਠਾ ਇੱਕ ਇਹ ਨਾਂ ਤੋਂ ਕਿਸ ਕਿਸਮ ਦਾ ਨਾਂ ਸੀ? ਠਾ ਜਾਂ ਜ਼ਿਆਦਾ ਫਾਇਰਿੰਗ ਹੁੰਦੀ ਇਹਦੇ 'ਚ, ਕੀ ਮਸਲਾ ਸੀ? ਠਾ ਹਦਾਇਤਕਾਰ ਦਿਲਜੀਤ ਮਿਰਜ਼ਾ ਦੀ ਪਹਿਲੀ ਕਾਮਯਾਬ, ਪਹਿਲੀ ਤੇ ਆਖਰੀ ਫਿਲਮ। ਉਹਨਾਂ 14-15 ਫਿਲਮਾਂ ਬਣਾਈਆਂ ਨੇ, ਖਬਰਦਾਰ, ਰੁਕਾ, ਪਹਿਲਾ ਵਾਰ, ਲੇਕਿਨ ਉਹਨਾਂ ਦੀ ਫਿਲਮ ਪਹਿਚਾਨ ਸਿਰਫ ਠਾ ਹੀ ਫਿਲਮ ਹੈ। ਠਾ ਤੇ ਬਹੁਤ ਬਿਜ਼ਨਸ ਕੀਤਾ ਸੀ, ਬਹੁਤ ਚੱਲੀ ਸੀ। ਸੁਧੀਰ ਨੂੰ ਇੱਕ ਵਾਰੀ ਫਿਰ ਉਹਨਾਂ ਮਤਲਬ ਇਹਨਾਂ ਜਵਾਨ ਕਰ ਦਿੱਤਾ ਸੀ ਠਾ ਫਿਲਮ ਨੇ। ਬਹੁਤ ਅੱਛਾ ਮਿਊਜ਼ਿਕ ਸੀ, ਬਹੁਤ ਅੱਛਾ ਐਂਡ, ਖਾਸ ਕਰ ਜਦੋਂ ਰੋਜ਼ੀਨਾ ਦੀ ਸ਼ਾਦੀ ਹੋਣ ਲੱਗਦੀ ਹੈ ਆਪਣਾ ਸ਼ਾਹ ਦੇ ਨਾਲ, ਤੇ ਸੁਲਤਾਨ ਰਾਈ ਆ ਜਾਂਦਾ, ਆ ਕੇ ਆਂਦਾ ਉਹ ਇਹ ਸ਼ਾਦੀ ਨਹੀਂ, ਨਿਕਾਹ ਨਹੀਂ ਹੋਏਗਾ। ਸੁਧੀਰ ਬੈਠਿਆ ਹੁੰਦਾ ਭੇਸ ਵਟਾ ਕੇ, ਦਾੜੀ ਲਾ, ਸੁਧੀਰ ਦਾੜੀ ਲਾ ਕੇ, ਕਿਹਦੀ ਜੁਰਤ ਹੈ, ਕਿਹਦੇ 'ਚ ਹਿੰਮਤ ਹੈ ਇਹ ਮਤਲਬ ਨਿਕਾਹ ਰੋਕੇ, ਔਰ ਮੈਂ ਰਗਾਂ 'ਚੋਂ ਖੂਨ ਖਿੱਚ ਲਾਂਗਾ। ਸੁਲਤਾਨ ਰਾਈ ਵੇਖ ਕੇ ਸੁਧੀਰ ਨੂੰ ਤੇ ਪਰੇਸ਼ਾਨ ਹੁੰਦਾ, ਆਂਦਾ ਰਾਜੂ ਤੂੰ, ਔਰ ਰਾਜੂ ਅੱਜ ਮੈਂ ਤੈਨੂੰ ਤੇ ਤੇਰੀ ਰੱਜੋ ਦੋਵਾਂ ਨੂੰ ਚੁੱਕ ਕੇ ਲੈ ਜਾਵਾਂਗਾ। ਜਦੋਂ ਇਹ ਡਾਇਲੌਗ ਬੋਲਦਾ ਤੇ ਸ਼ਾਹ ਨੂੰ ਪਤਾ ਲੱਗਦਾ ਰਾਜੋ ਤੇ ਰਾਜੂ ਦੀ ਹੈ, ਮੇਰੇ ਯਾਰ ਦੀ ਹੈ, ਤੇ ਮੈਂ ਤੇ ਆਪਣੀ ਭਰਜਾਈ ਨਾਲ ਸ਼ਾਦੀ ਕਰਨ ਲੱਗਾ ਸਾਂ। ਉਹਨੂੰ ਬੜਾ ਅਫਸੋਸ ਹੁੰਦਾ। ਫਿਰ ਸੁਲਤਾਨ ਜਦੋਂ ਗੋਲੀ ਮਾਰਦਾ ਸੁਧੀਰ ਨੂੰ ਤੇ ਸ਼ਾਹ ਦੇ ਅੱਗੇ ਆ ਕੇ ਗੋਲੀ ਖਾਂਦਾ। ਬਹੁਤ ਕਮਾਲ ਐਂਡ ਸੀ। ਸਹੀ। ਅਨਵਰ ਖੋਖਰ ਸਾਹਿਬ, ਇਹਦੇ ਫਿਲਮ ਦੇ ਬਾਰੇ ਅਗਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ? ਠਾ ਫਿਲਮ ਬੜੀ ਅੱਛੀ ਸੀ, ਸੁਧੀਰ ਨੇ ਬੜਾ ਅੱਛਾ ਕੰਮ ਕੀਤਾ ਸੀ। ਖਾਸ ਤੌਰ 'ਤੇ ਹਰ ਲਿਹਾਜ਼ ਅੱਛੀ ਰਹੇ, ਗਾਣੇ ਖਾਸ ਤੌਰ 'ਤੇ ਬੜੇ ਅੱਛੇ ਸਨ। ਖਾਸ ਤੌਰ 'ਤੇ ਆ ਸਿਰੇ ਲੱਗ ਜਾ ਠਾ ਕਰਕੇ, ਅਸੀਂ ਕੀ ਪੇਸ ਵਟਾ, ਯਾਰ ਤੇਰੇ ਮਿਲੇ ਨੂੰ, ਫਿਰ ਸੀ ਤੱਕ ਸਜਣਾ, ਡੋਰਾ ਮੇਰੀ ਅੱਖ ਦਾ, ਬੜੇ ਅੱਛੇ ਗਾਣੇ ਸਨ। ਪਹਿਲੀ ਵਾਰੀ ਅੱਜ ਇਹਨਾਂ ਅੱਖੀਆਂ ਨੇ ਤੱਕਿਆ, ਉਹ ਤਾਂ ਕਮਾਲ ਗੁਲਾਮ ਅਲੀ ਸਾਹਿਬ ਦਾ ਸ਼ਾਹ ਤੇ ਪਿਕਚਰ ਦਾ ਕਮਾਲ ਗਾਣਾ ਸੀ ਜੀ। ਨਾਜ਼ਰੀਨ, ਅਸੀਂ ਜ਼ਿਕਰ ਕਰਨੇ ਹੁਣ ਦੋ ਰੰਗੀਲੇ ਫਿਲਮ ਦਾ, ਜਿਹਦੇ ਆਸੀਆ ਔਰ ਰੰਗੀਲਾ ਅਦਾਕਾਰ ਸਨ। ਔਰ ਅਨਵਰ ਖੋਖਰ ਸਾਹਿਬ, ਇਹਦੇ ਬਾਰੇ ਦੱਸੋ। ਦੋ ਰੰਗੀਲੇ ਮਤਲਬ ਕਿ ਡਬਲ ਸ਼ਾਟ ਸੀ ਰੰਗੀਲਾ ਦਾ, ਜਾਂ ਕਿਉਂਕਿ ਮੇਰਾ ਇਤਫਾਕ ਨਹੀਂ ਫਿਲਮ ਵੇਖਣ ਦਾ ਹੋਇਆ। ਦੋ ਰੰਗੀਲੇ ਦੀ ਕਾਮਯਾਬ ਫਿਲਮ ਸੀ ਜੀ, ਤੇ ਬੜੀ ਚੱਲੀ ਸੀ, ਹਰ ਲਿਹਾਜ਼ ਨਾਲ ਅੱਛੀ ਸੀ। ਫਿਲਮ ਦਾ ਐਂਡ ਬੜਾ ਅੱਛਾ ਸੀ, ਰੰਗੀਲੇ ਨੇ ਡਬਲ ਰੋਲ ਕੀਤਾ ਸੀ। ਫਿਲਮ ਦੇ ਖਾਸ ਤੌਰ 'ਤੇ ਗਾਣੇ ਬੜੇ ਅੱਛੇ ਸਨ। ਖਾਸ ਤੌਰ 'ਤੇ ਗਾਣਾ ਸੀ ਜਿਹੜਾ ਆਸੀਆ ਤੇ ਪਿਕਚਰਾਈਜ਼ ਹੋਇਆ ਸੀ, ਤੇ ਉਹ ਤੇ ਲਾਜਵਾਬ ਗਾਣਾ ਸੀ ਜੀ। ਕਿਹੜਾ ਗਾਣਾ ਸੀ ਉਹ ਆਸੀਆ ਤੇ ਪਿਕਚਰਾਈਜ਼? ਤੈਨੂੰ ਲੱਭਿਆ ਗਵਾ ਕੇ ਜਾ ਸਕਦਾ, ਰੂਨਾਲਾ ਦੀ ਆਵਾਜ਼ ਗਾਣਾ ਸੀ, ਕਮਾਲ ਗਾਣਾ ਸੀ। ਰੰਗੀਲਾ ਸਾਹਿਬ ਨੇ ਜੀ ਇਸ ਤੋਂ ਪਹਿਲਾਂ ਫਿਲਮ ਬਣਾਈ ਦਿਆ ਔਰ ਤੂਫਾਨ, ਫਿਰ ਦਿਲ ਔਰ ਦੁਨੀਆ, ਫਿਰ ਰੰਗੀਲਾ। ਇਹਨਾਂ ਦੀ ਮੁਸਲਸਲ ਚੌਥੀ ਸੁਪਰ ਹਿੱਟ ਫਿਲਮ ਸੀ, ਬਹੁਤ ਕਮਾਲ ਦੀ ਫਿਲਮ ਸੀ। ਬਹੁਤ ਬਿਜ਼ਨਸ ਹੀ ਬਹੁਤ ਹੀ ਕੀਤਾ ਇਹਨੇ। ਸਾਇਕਾ ਨੇ ਕਮਾਲ ਕੀਤਾ ਜਦੋਂ ਆਂਦੀ ਹੈ ਇਹਦੀ ਖਾਤਰ ਇਹ ਕੀ ਜਾਣੇ ਕਿਵੇਂ ਮੈਂ ਸੱਜ ਕੇ ਆਈ ਹਾਂ। ਵਾਹ, ਕਿਆ ਬਾਤ ਸੀ। ਇਹਦੀ ਖਾਤਰ ਇਹ ਕੀ ਜਾਣੇ ਕਿਵੇਂ ਸੱਜ ਗਈਆਂ।
ਚੋਰੀ ਚੋਰੀ ਬੁਲੀਆਂ ਪਹਿਲੇ ਸੱਖ ਦੇ ਨਾਲ ਸਜਾਈਆਂ, ਪੈਰ ਰੇਸ਼ਮੀ ਮਲਮਲ ਧੋਤੇ ਫੇਰ ਝਾਂਜਰਾਂ ਪਾਈਆਂ, ਕਿਆ ਬਾਤ ਸੀ। ਫਿਰ ਐਸਾ ਇਹੀ ਗਾਣਾ ਨੂਰਜਾਨ ਦੀ ਆਵਾਜ਼ ਹੈ, ਤੇਰੇ ਲਈ ਚੜਾ ਕੇ ਆਈ ਵੰਗਾ ਸੱਤ ਰੰਗੀਆਂ, ਤੋੜ ਭੰਨ ਛੱਡ ਜੇ ਨਹੀਂ ਲੱਗਦੀਆਂ ਚੰਗੀਆਂ, ਕਹਿੰਦੀ ਤੈਨੂੰ ਕਜਰੇ ਦੀ ਧਾਰ ਵੇ, ਨੈਣਾ ਵਿੱਚ ਝਾਤੀ ਜ਼ਰਾ ਮਾਰ ਵੇ, ਇੱਥੇ ਤੇਰਾ ਪਿਆਰ ਵੇ ਕਦੀ ਅਜ਼ਮਾ ਤੇ ਸਹੀ। ਕਮਾਲ। ਤੇ ਫਿਰ ਮਤਲਬ ਮਸੂਦ ਰਾਣਾ ਸਾਹਿਬ ਦਾ ਜਿਹੜਾ ਗਾਣਾ ਸੀ ਸਜਣਾ ਇਹ ਮਹਿਫਿਲ ਅਸਾਂ ਤੇਰੇ ਲਈ ਸਜਾਈ ਹੈ, ਕਮਾਲ ਗਾਣਾ ਜੀ। ਆਸਿਆ ਤੇ ਕਮਾਲ ਸੀ ਜਦੋਂ ਮਤਲਬ ਸੀੜੀਆਂ ਤੋਂ ਉਤਰਦੀ ਹੈ ਤੇ ਇਹਨੂੰ ਲੱਭਿਆ ਗਵਾ ਕੇ ਜੱਗ ਸਾਰਾ, ਜਦੋਂ ਕਹਿੰਦੀ ਹੈ ਕਹਿੰਦਾ ਪਿਆ ਚੂੜੀਆਂ ਤੇ ਝਾਂਜਰਾਂ ਦਾ ਸ਼ੋਰ ਹੈ, ਤੇਰੇ ਜਿਹਾ ਸੋਹਣਾ ਮੈਨੂੰ ਲੱਗੇ ਨਾ ਕੋਈ ਹੋਰ ਵੇ, ਸਾਡਾ ਤੇਰੇ ਬਾਦੋਂ ਹੋਣਾ ਨਹੀਂ ਗੁਜ਼ਾਰਾ ਵੇ, ਛੱਡ ਕੇ ਨਾ ਜਾਈ ਢੋਲਣਾ। ਸਾਰੀ ਫਿਲਮ ਹੀ ਕਮਾਲ ਸੀ ਜੀ। ਗਾਣੇ ਤੇ ਖੈਰ ਕਮਾਲ ਸਨ, ਜ਼ਬਰਦਸਤ ਸੁਪਰ ਹਿੱਟ ਸਨ, ਲੇਕਿਨ ਸਾਰੇ ਗਾਣਿਆਂ ਚੋਂ ਕਿਹੜਾ ਗਾਣਾ ਤੁਸੀਂ ਚਾਹੁੰਦੇ ਕਿ ਅਸੀਂ ਤੁਹਾਨੂੰ ਸੁਣਾਈਏ? ਸੱਜਣਾ ਇਹ ਮਹਿਫਿਲ ਅਸਾਂ ਤੇਰੇ ਲਈ ਸਜਾਈ, ਸੱਜਣਾ ਇਹ ਮਹਿਫਿਲ ਅਸਾਂ ਤੇਰੇ ਲਈ ਸਜਾਈ। ਇਹ ਸਾਰੇ ਗਾਣੇ ਵੇਖਣ ਨਾਲ ਤਾਲੁਕ ਰੱਖਦੇ ਨੇ। ਉਸ ਤੋਂ ਬਾਅਦ ਇੱਕ ਫਿਲਮ ਆਈ ਸੀ ਜ਼ੁਲਮ ਦਾ ਬਦਲਾ 1972 ਵਿੱਚ, ਇਨਾਇਤ ਹੁਸੈਨ ਭੱਟੀ ਦੀ ਗੱਲ ਬਣੀ ਫਿਲਮ ਸੀ, ਕੈਫੀ ਗਜ਼ਾਲਾ, ਆਲੀਆ ਹਸਨ ਇਹਦੇ 'ਚ ਇਹ ਕਿਰਦਾਰ, ਤੇ ਇਹਦੇ ਬਾਰੇ 'ਚ ਅਰਸ਼ਦ ਖੋਖਰ ਸਾਹਿਬ ਤੁਸੀਂ ਸਾਨੂੰ ਜ਼ਰਾ ਇਨਫੋਰਮੇਸ਼ਨ ਦਿਓ, ਕਿਸ ਕਿਸਮ ਦੀ ਫਿਲਮ ਸੀ ਇਹ? ਜੀ ਇਨਾਇਤ ਹੁਸੈਨ ਭੱਟੀ ਸਾਹਿਬ ਨੇ ਪਹਿਲੇ ਮੂੰਦਰ ਬਣਾਈ, ਵਾਰਿਸ਼ਾ ਬਣਾਈ, ਸੱਜਣ ਪਿਆਰਾ, ਜਿੰਦ ਜਾਨ, ਚੰਨ ਮੱਖਣਾ, ਦੁਨੀਆ ਮਤਲਬ ਦੀ, ਇਸ਼ਕ ਦੀਵਾਨਾ, ਇੱਥੇ ਆ ਕੇ ਉਹਨਾਂ ਇੰਤਹਾ ਕਰਤੀ। ਇਹਨੇ ਤੇ ਫਿਲਮ ਨੇ ਖੜਾ ਕਰਤਾ ਪੂਰੇ ਪੰਜਾਬ ਵਿੱਚ, ਯਾਨੀ ਚਾਰਾਂ ਕੋਨਿਆਂ 'ਚ ਮਸ਼ਰਕ ਤੋਂ ਲੈ ਕੇ ਮਗਰਬ ਤੱਕ, ਕਰਾਚੀੋਂ ਪਿਸ਼ਾਵਰ ਤੱਕ ਬਹਿਜਾ ਕਰਾਤੀ ਇਸ ਫਿਲਮ ਨੇ। ਬਹੁਤ ਅੱਛੀ ਫਿਲਮ ਸੀ, ਕਮਾਲ ਸੀ, ਮਜ਼ਾਕ ਬੜਾ ਸੀ ਮੁਨੱਵਰ ਦਾ। ਫਿਰ ਭੱਟੀ ਸਾਹਿਬ ਦੇ ਗਾਣੇ ਕਮਾਲ ਸਨ, ਨੂਰਜਾਨ ਦੀ ਆਵਾਜ਼, ਭੱਟੀ ਸਾਹਿਬ ਦਾ ਖੁਦ ਕੰਮ ਬੜਾ ਅੱਛਾ ਸੀ, ਬਹੁਤ ਚੱਲੀ। ਆਲੀਆ ਬੇਗਮ ਨੇ ਕਮਾਲ ਕੀਤਾ ਇਸ ਫਿਲਮ ਦੇ ਵਿੱਚ। ਭੱਟੀ ਸਾਹਿਬ ਨੇ ਜੀ ਗੈਰਤਮੰਦ ਭਾਈ ਦੇ ਕਿਰਦਾਰ ਦੇ ਵਿੱਚ ਬਹੁਤ ਅੱਛਾ ਕੰਮ ਦੇ, ਖਾਸ ਕਰ ਟੋਕੇ ਦੇ ਨਾਲ ਉਹ ਜੱਗੀ ਦੀਆਂ ਬਾਹਾਂ ਵੱਢਣੀਆਂ ਜਿਹੜੀਆਂ ਸਨ ਨਾ, ਉਹ ਅੱਛਾ ਜੋਸ਼ੀਲੇ ਸੀਨ ਨੇ ਨਾ ਕਿ ਲੋਕੀ ਹੈਰਾਨ ਰਹਿ ਜਾਂਦੇ ਨੇ ਵੇਖ ਕੇ, ਕੋਈ ਸ਼ੱਕ ਨਹੀਂ। ਇਹਦੇ ਗਾਣੇ ਕਿੰਨੇ ਸਨ ਗਾਲਿਬਨ ਜ਼ੁਲਮ ਦਾ ਬਦਲਾ ਫਿਲਮ ਦੇ? ਗਾਣੇ ਤਾਂ ਖੈਰ ਸਾਰੇ ਮਸ਼ਹੂਰ ਹੋਏ ਨਾ, ਐਵੇਂ ਭੱਜ ਪਾ ਕੇ ਰੁੱਸ ਬਹਿਣਾ, ਫਿਰ ਸੱਜਣਾ ਦੇ ਨਾਮੇ ਮੇਰੀ ਜਿੰਦ ਲੱਗ ਗਈ ਹੈ, ਫਿਰ ਸੀ ਇਹਦਾ ਗਾਣਾ ਤੈਨੂੰ ਆਪਣਾ ਬਣਾ ਕੇ ਸੋਹਣੀ ਹੈ, ਦੁਨੀਆ ਤੋਂ ਨਹੀਂ ਡਰਨਾ, ਭੱਟੀ ਸਾਹਿਬ ਨੂਰਜਾਨ ਦੀ ਆਵਾਜ਼ ਦਾ ਗਾਣਾ ਸੀ। ਫਿਰ ਅਤਰੇ ਗਰੂਰ ਵੱਲ ਨਸ਼ਾ ਅੱਜ ਲੈ ਗਿਆ, ਗਾਣੇ ਸਾਰੇ ਮਸ਼ਹੂਰ ਹੋ ਸਨ। ਗਾਣਾ ਸੀ ਮੇਰਾ ਖਿਆਲ ਹੈ ਕਿ ਅਥੇ ਗਰੂਰ ਵਾਲਾ ਨਸ਼ਾ ਅੱਜ ਲੈ ਗਿਆ, ਇਹਦੇ 'ਚ ਆਲੀਆ ਨੇ ਜ਼ਬਰਦਸਤ ਕਿਸਮ ਦੀ ਪਰਫਾਰਮੈਂਸ ਦਿੱਤੀ ਔਰ ਇਹ ਅਸੀਂ ਸੁਣਨੇ ਆ। ਔਰ ਨਾਜ਼ਰੀਨ ਤੁਸੀਂ ਵੇਖੋ ਇਹਦੀ ਕਿਸ ਕਿਸਮ ਦੀ ਪਰਫਾਰਮੈਂਸ ਸੀ, ਜ਼ਬਰਦਸਤ ਕਿਸਮ ਦੀ ਉਹਨੇ ਪਰਫਾਰਮੈਂਸ ਦਿੱਤੀ ਔਰ ਗਾਣਾ ਵੀ ਵੇਖਣ ਨਾਲ ਤਾਲੁਕ ਰੱਖਦਾ ਹੈ। ਉਸ ਤੋਂ ਬਾਅਦ ਅਸੀਂ ਜ਼ਿਕਰ ਕਰਾਂਗੇ ਇੱਕ ਫਿਲਮ ਬਸ਼ੀਰਾ ਦਾ, ਜਿਹੜੀ 1972 ਵਿੱਚ ਰਿਲੀਜ਼ ਹੋਈ ਸੀ। ਇਹਦੇ ਫਨ ਦਾ ਸੁਲਤਾਨ ਰਾਹੀ ਸੀ, ਹਬੀਬ ਔਰ ਰਜ਼ੀਨਾ ਵੀ ਸੀ। ਔਰ ਇਹਦੇ 'ਚ ਸੁਲਤਾਨ ਰਾਹੀ ਦਾ ਕਿਸ ਕਿਸਮ ਦਾ ਕਰੈਕਟਰ ਸੀ ਔਰ ਇਹਦੇ ਸੁਪਰ ਹਿੱਟ ਹੋਣ ਦੀ ਕੀ ਵਜ੍ਹਾ ਸੀ ਇਸ ਫਿਲਮ ਦੀ? ਅਰਸ਼ਦ ਖੋਖਰ ਸਾਹਿਬ ਤੁਸੀਂ ਦੱਸੋ ਸਾਨੂੰ। ਅਸਲਮ ਡਾਰ ਸਾਹਿਬ ਦੀ ਜੀ ਬੜੀ ਟ੍ਰੈਂਡ ਸਾਜ਼ ਫਿਲਮ ਸੀ ਇਹ, ਬਹੁਤ ਮਤਲਬ ਬਿਜ਼ਨਸ ਕੀਤਾ ਇਹਨੇ, ਬਹੁਤ ਮਤਲਬ ਘਰ ਮਤਲਬ ਇਹਦੀਆਂ ਕਹਾਣੀਆਂ ਪਈਆਂ ਨੇ ਬਸ਼ੀਰਾ ਦੀਆਂ, ਕਮਾਲ। ਸੁਲਤਾਨ ਰਾਹੀ ਸਾਹਿਬ ਪਹਿਲੇ ਅਸਲਮ ਡਾਰ ਸਾਹਿਬ ਨੇ ਸਾਵਨ ਨੂੰ ਰੋਲ ਦਿੱਤਾ, ਸਾਵਨ ਸਾਹਿਬ ਨੇ ਕੋਈ ਪੈਸੇ ਜ਼ਿਆਦਾ ਮੰਗੇ, ਲੇਕਿਨ ਉਹਨਾਂ ਨੇ ਕਹਿੰਦੇ ਮੈਂ ਹੀ ਦੇਣੇ, ਪਰ ਸੁਲਤਾਨ ਰਾਹੀ ਸਾਹਿਬ ਦੀ ਕਿਸਮਤ ਜਗਨੀ ਸੀ। ਸੁਲਤਾਨ ਰਾਹੀ ਸਾਹਿਬ ਨੇ ਐਸਾ ਕੰਮ ਕੀਤਾ ਕਿ ਮੈਂ ਸਮਝਣਾ ਕੋਈ ਸਾਵਨ ਤੇ ਨਹੀਂ ਸੀ ਕਰ ਸਕਦਾ, ਕੋਈ ਵੀ ਨਹੀਂ ਸੀ ਕਰ ਸਕਦਾ ਜੋ ਉਹਨਾਂ ਕੰਮ ਕਰ ਛੜਿਆ। ਕਮਾਲ ਗਾਣੇ ਸਨ। ਆਖਰੀ ਗਾਣਾ ਜਿਹੜਾ ਤੇ ਉਹ ਤੇ ਮਤਲਬ ਇੱਕ ਜ਼ਰਬੁਲ ਮਿਸਲ ਬਣ ਗਿਆ ਨਾ, ਕੰਦਾ ਡੋਲੀ ਨੂੰ ਦੇ ਜਾਈ ਵੀਰ ਵੇ। ਬਹੁਤ ਜ਼ਿਆਦਾ ਮਤਲਬ ਹਦਾਇਤਕਾਰਾਂ ਨੇ ਜਾਂ ਫਿਲਮ ਸਾਜ਼ਾਂ ਨੇ ਬਾਅਦ ਵਿੱਚ ਇਹ ਗਾਣੇ ਨੂੰ ਮਤਲਬ ਟਰਾਈ ਕੀਤਾ, ਜਿਵੇਂ ਮਤਲਬ ਕੈਫੀ ਸਾਹਿਬ ਨੇ ਪੇਸ਼ਾਵਰ ਬਦਮਾਸ਼ ਵਿੱਚ ਮਤਲਬ ਆਜਾ ਬੜੀ ਲੋੜ ਤੇਰੀ ਇਸ ਵੇਲੇ ਵੀਰ ਵੇ ਮਤਲਬ ਗਵਾਇਆ, ਜਾਂ ਮਤਲਬ ਸੈਯਦ ਨੂਰ ਸਾਹਿਬ ਨੇ ਆਪਣੀ ਇੱਕ ਫਿਲਮ ਬਣਾਈ ਉਹਦੇ 'ਚ ਵੀ ਪੂਰਾ ਐਂਡ ਉਹੀ ਗਾਣਾ ਸ਼ਾਮਿਲ ਕੀਤਾ, ਲੇਕਿਨ ਬਸ਼ੀਰਾ ਹੀ ਸੀ ਜੀ। ਬਿਲਕੁਲ ਇਹ ਗਾਣਾ ਆਪਣੀ ਮਿਸਾਲ ਆਪ ਸੀ। ਔਰ ਇੱਕ ਫਿਲਮ ਰਿਲੀਜ਼ ਹੋਈ ਸੀ ਪੁੱਤਰ ਦਾ ਪਿਆਰ, ਇੱਥੋਂ ਲੱਗਦਾ ਹੈ ਕਿ ਮਾਂ ਪੁੱਤਰ ਦਾ ਬੜਾ ਅੱਛਾ ਪਿਆਰ ਸੀ। ਔਰ ਅਨਵਰ ਖੋਖਰ ਸਾਹਿਬ ਕੋਲੋਂ ਅਸੀਂ ਇਹਦੇ ਬਾਰੇ ਪੁੱਛਾਂਗੇ ਪੁੱਤਰ ਦਾ ਪਿਆਰ ਕਿਸ ਕਿਸਮ ਦੀ ਫਿਲਮ ਸੀ? ਪੁੱਤਰ ਦਾ ਪਿਆਰ ਸੁਧੀਰ ਤੇ ਇਕਬਾਲ ਸਾਹਿਬ, ਸਲਮਾ ਮੁਮਤਾਜ਼ ਦੀ ਬੜੀ ਅੱਛੀ ਫਿਲਮ ਸੀ ਜੀ। ਸੁਧੀਰ ਨੇ ਤੇ ਇਕਬਾਲ ਸਾਹਿਬ ਨੇ ਸਲਮਾ ਮੁਮਤਾਜ਼ ਦੇ ਪੁੱਤਰਾਂ ਦਾ ਕਿਰਦਾਰ ਅਦਾ ਕੀਤਾ ਸੀ, ਬੜੀ ਜੋਸ਼ੀਲੀ ਫਿਲਮ ਹੈ। ਖਾਸ ਤੌਰ ਤੇ ਐਂਡ ਦੇ ਸੀਨ ਦੇ ਬੜੇ ਜ਼ਬਰਦਸਤ ਨੇ ਨਾ। ਕੋਈ ਡਾਇਲਾਗ ਤੁਹਾਨੂੰ ਯਾਦ ਹੋਵੇ ਇਸ ਫਿਲਮ ਦਾ? ਹਾਂਜੀ, ਇੱਕ ਡਾਇਲਾਗ ਜੋ ਸੁਧੀਰ ਹੀ ਬੋਲਿਆ ਬੜਾ ਮਸ਼ਹੂਰ ਹੈ, ਮਾਵਾਂ ਤੇ ਪੁੱਤਰ ਰੋਜ਼ ਜੰਮਦੀਆਂ ਨੇ, ਮਾਂ ਦਾ ਪੁੱਤਰ ਕੋਈ ਹੁੰਦਾ ਹੈ, ਤੇ ਬੜਾ ਮਸ਼ਹੂਰ ਹੋਇਆ ਸੀ ਇਸ ਫਿਲਮ ਦਾ ਗਾਣਾ। ਫਿਲਮ ਗਾਣੇ ਬੜੇ ਅੱਛੇ ਨੇ, ਖਾਸ ਤੌਰ ਤੇ ਫਿਰਦੌਸ ਦੀ ਗਾਣੇ ਪਿਛਲਾ ਸਨ, ਤੇਰੀ ਗੱਲ ਮੰਨ ਜਾਵਾਂ ਜਵਾਕੇ ਬਣ ਜਾਵਾਂ, ਫਿਰ ਸੀ ਆਲੀਆ ਦੇ ਪਿਛਲਾ ਹੋਇਆ ਜੀ ਗਾਣਾ ਜਿਹੜਾ ਸੀ ਸੱਜਣ ਮੁੱਲ ਪੁੱਛਿਆ ਪਿਆਰ ਦਾ ਮੈਂ ਕਮਲੀ ਹੋਈ। ਫਿਰ ਨਸੀਮ ਬੇਗਮ ਦੀ ਆਵਾਜ਼ ਵਿੱਚ ਟਾਂਗੇ ਤੇ ਗਾਣਾ ਪਿਕਚਰ ਜਿਹਾ ਫਿਰਦੌਸ ਸੀ ਨਾ, ਉਹ ਬੜਾ ਅੱਛਾ ਸੀ। ਕਿੱਥੇ ਚੱਲਿਆ ਮੈਂ ਵੀ ਜਾਣਾ ਤੇਰੇ ਨਾਲ ਜ਼ਰੂਰ ਵੇ, ਪਰ ਮਨੋਜੀ ਦਾ ਮਜ਼ਾਕ ਹਰ ਲਿਹਾਜ਼ ਨਾਲ ਫਿਲਮ ਜਿਹੜੀ ਨਾ ਬੜੀ ਅੱਛੀ ਫਿਲਮ ਸੀ। ਅਰਸ਼ਦ ਖੋਖਰ ਸਾਹਿਬ ਤੁਸੀਂ ਕੋਈ ਮਜ਼ੀਦ ਕਹਿਣਾ ਚਾਹੁੰਦੇ ਹੋ ਇਸ ਫਿਲਮ ਦੇ ਬਾਰੇ? ਠੀਕ ਹੈ, ਇਦਾਂ ਜੋ ਕਿ ਨਾਜ਼ਰੀਨ ਹੁਣ ਅਸੀਂ ਜ਼ਿਕਰ ਕਰ ਰਹੇ 1973 ਦੀ ਫਿਲਮਾਂ ਦਾ।
1973 ਵਿੱਚ 50 ਫਿਲਮਾਂ ਰਿਲੀਜ਼ ਹੋਈਆਂ ਔਰ ਚੰਦ ਸੁਪਰ ਹਿੱਟ ਤਰੀਨ ਫਿਲਮਾਂ ਸਾਬਿਤ ਹੋਈਆਂ, ਜਿਨ੍ਹਾਂ ਦਾ ਅਸੀਂ ਨਾਂ ਲੈਣਾ ਜ਼ਰੂਰੀ ਸਮਝਦੇ ਤੁਹਾਡੇ ਨਾਲ। ਇੱਕ ਜ਼ਿੱਦੀ, ਜੀਰਾ ਬਲੇਡ, ਬਨਾਰਸੀ ਠੱਗ, ਗੁਲਾਮ। ਲੇਕਿਨ ਅਸੀਂ ਡਿਸਕਸ ਕਰਾਂਗੇ ਜ਼ਿੱਦੀ ਔਰ ਜੀਰਾ ਬਲੇਡ, ਕਿਉਂਕਿ ਇਹ ਬਹੁਤ ਹੀ ਮਸ਼ਹੂਰ ਫਿਲਮਾਂ ਸਨ, ਜੀਰਾ ਬਲੇਡ ਔਰ ਜ਼ਿੱਦੀ। ਨਾਜ਼ਰੀਨ, 1973 ਤੱਕ ਅਸੀਂ ਜ਼ਿਕਰ ਕੀਤਾ ਹੈ ਜ਼ਿੱਦੀ ਔਰ ਜੀਰਾ ਬਲੇਡ ਦਾ। ਇਸ ਕਿਸਮ ਦੇ ਫਿਲਮਾਂ ਨੇ ਬਲਾਕਬਸਟਰ, ਔਰ ਇਹਦੇ ਬਾਰੇ 'ਚ ਅਸੀਂ ਡਿਸਕਸ ਕਰਾਂਗੇ ਵਕਫੇ ਤੋਂ ਬਾਅਦ। ਤੇ ਤੁਸੀਂ ਕਿਧਰੇ ਨਹੀਂ ਜਾਣਾ, ਤੁਸੀਂ ਰਹਿਮਾਨੀ ਨਿਊਜ਼ ਦੇਖਦੇ ਰਹੋ ਔਰ ਵਕਫੇ ਤੋਂ ਬਾਅਦ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਣੇ ਔਰ ਇਹਦੇ ਫਿਲਮਾਂ ਦੇ ਬਾਰੇ ਡਿਸਕਸ ਕਰਨੇ ਤੁਹਾਡੇ ਨਾਲ। ਤੇ ਲੈਨੇ ਇੱਕ ਛੋਟਾ ਜਿਹਾ ਵਕਫਾ। अस्सलाम वालेकुम प्यारे दोस्तों, अल्हम्दुलिल्लाह हमने कर दिया आगाज़ कि रहमानी न्यूज़ बनेगा हर दिल की आवाज़। रहमानी न्यूज़ बनाने का मकसद मुख्तलिफ शोबाए ज़िंदगी में मौजूद उन अहबाब की सलाहियतों को उजागर करना है जो मुनासिब प्लेटफार्म न होने की वजह से पूरी तरह चमक नहीं सकते। आप गुलूकार हैं या फिर न्यूज़ कास्टर, अदाकार हैं या फिर खिलाड़ी, लोग फनकार हैं या फिर नात खां, आप शहर में हैं या फिर गांव में, दूर हैं या फिर नज़दीक, कारोबारी शख्सियत हैं या फिर मजदूर, आप जिस भी शोबा से तल्लुक़ रखते हैं, हमारा काम आपके हुनर को दुनिया के सामने पेश करना है। अल्हम्दुलिल्लाह हमने कर दिया है आगाज़ कि रहमानी न्यूज़ बनेगा हर दिल की आवाज़। अस्सलामुअलैकुम दोस्तों, सुखनवरों, साथियों, आप देख रहे हैं रहमानी न्यूज़ और मैं हूं आपका मेज़बान जान कश्मीरी। प्रोग्राम सुखन सराय के साथ, जिसमें मुल्क भर से शायरात और शोराए कराम अपना कलाम पेश करेंगे। अस्सलाम वालेकुम प्यारे दोस्तों, मैं ਤੁਹਾਡਾ ਆਪਣਾ ਮੁਹੰਮਦ ਉਮਰ ਪਹਿਲਵਾਨ ਉਸਮੇ ਪਾਕ ਵਾਹਿਦ। ਤੁਸੀਂ ਵੇਖ ਰਹੇ ਹੋ ਰਹਿਮਾਨੀ ਨਿਊਜ਼। ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਪਹਿਲਵਾਨਾਂ ਦਾ ਪ੍ਰੋਗਰਾਮ ਤਰੀਕੇ ਸ਼ਾਹ ਜ਼ੋਰਾ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਾਣ ਸਕੋਗੇ ਪਾਕਿਸਤਾਨ ਦੇ ਨਾਮਵਰ ਪਹਿਲਵਾਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ। ਜੀ ਨਾਜ਼ਰੀਨ, ਵੈਲਕਮ ਆਫਟਰ ਦਾ ਸ਼ਾਰਟ ਬ੍ਰੇਕ। ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਹੋਏ ਹਾਂ ਔਰ ਵਕਫੇ ਤੋਂ ਪਹਿਲੇ ਜਿਵੇਂ ਅਸੀਂ ਤੁਹਾਨੂੰ ਕਿਹਾ ਸੀ ਕਿ ਅਸੀਂ ਜ਼ਿੱਦੀ ਔਰ ਜੀਰਾ ਬਲੇਡ ਦੇ ਬਾਰੇ 'ਚ ਡਿਸਕਸ ਕਰਾਂਗੇ, ਇਹਨਾਂ ਫਿਲਮਾਂ ਦੇ ਬਾਰੇ 'ਚ। ਤੇ ਅਰਸ਼ਦ ਖੋਖਰ ਸਾਹਿਬ ਕੋਲ ਅਸੀਂ ਪੁੱਛ ਰਹੇ ਹਾਂ ਕਿ ਜ਼ਿੱਦੀ ਕਿਸ ਕਿਸਮ ਦੀ ਫਿਲਮ ਸੀ, ਔਰ ਮੇਰਾ ਖਿਆਲ ਹੈ ਕਿ ਮੈਂ ਵੀ ਦੇਖੀ ਫਿਲਮ, ਯੂਸਫ ਖਾਂ ਹੀਰੋ ਸੀ। ਔਰ ਜ਼ਿੱਦੀ ਦੇ ਬਾਰੇ ਤੁਸੀਂ ਕੀ ਮਤਲਬ ਕਿ ਜਾਣਦੇ, ਸਾਨੂੰ ਇਨਫੋਰਮੇਸ਼ਨ ਦਿਓ ਇਸ ਫਿਲਮ ਦੇ ਬਾਰੇ 'ਚ, ਕਿਸ ਕਿਸਮ ਦੀ ਫਿਲਮ ਸੀ? ਮੈਂ ਤਾਂ ਕਹਿੰਦਾ ਯੂਸਫ ਖਾਨ ਦੀ ਸਭ ਤੋਂ ਵੱਡੀ ਫਿਲਮ ਹੀ ਜ਼ਿੱਦੀ ਸੀ। ਅੱਛਾ। ਇਸ ਤੋਂ ਪਹਿਲਾਂ ਉਹਨੂੰ ਗੈਰ ਤੇ ਕਾਨੂੰਨ, ਟੈਕਸੀ ਡਰਾਈਵਰ, ਕਾਫੀ ਫਿਲਮਾਂ 'ਚ ਕੰਮ ਕੀਤਾ, ਲੇਕਿਨ ਜੋ ਜ਼ਿੱਦੀ ਕਰ ਛੱਡਿਆ ਨਾ, ਇਸ ਤੋਂ ਬਾਅਦ ਵੀ ਨਹੀਂ ਕੀਤਾ ਉਹਨੇ। ਇਹ ਫਿਰ ਦੂਜੀ ਗੱਲ ਹੈ ਕਿ ਇਕਬਾਲ ਕਸ਼ਮੀਰੀ ਸਾਹਿਬ ਨੇ ਹੈਟ੍ਰਿਕ ਕੀਤਾ ਇਸ ਫਿਲਮ ਤੋਂ। ਟੈਕਸੀ ਡਰਾਈਵਰ, ਬਾਬਲ ਤੇ ਉਸ ਤੋਂ ਬਾਅਦ ਜ਼ਿੱਦੀ, ਤਿੰਨੇ ਫਿਲਮਾਂ ਸੁਪਰ ਹੋਣੀਆਂ, ਬੜਾ ਕਮਾਲ। ਇਸ ਤੋਂ ਬਾਅਦ ਜਾਦੂ, ਬਨਾਰਸੀ ਠੱਗ, ਸ਼ਰੀਫ ਬਦਮਾਸ਼, ਯਾਨੀ ਕਿ ਡਾਇਰੈਕਟਰ ਇਕਬਾਲ ਕਸ਼ਮੀਰੀ ਦਾ ਕਮਾਲ ਸੀ। ਉਹਦੀਆਂ ਪਹਿਲੀਆਂ 7-8 ਫਿਲਮਾਂ ਜਿਹੜੀਆਂ ਸੁਪਰ ਹਿੱਟ ਗਈਆਂ ਨੇ। ਯੂਸਫ ਖਾਨ ਤੇ ਮਤਲਬ ਇਜਾਜ਼ ਸਾਹਿਬ ਸਨ ਇਸ ਫਿਲਮ ਵਿੱਚ, ਬਹੁਤ ਅੱਛਾ ਕੰਮ ਕੀਤਾ। ਇਜਾਜ਼ ਪ੍ਰੋਡਿਊਸ ਕਿਹਨੇ ਕੀਤੀ ਸੀ ਇਹ ਫਿਲਮ? ਇਕਬਾਲ ਕਸ਼ਮੀਰੀ ਸਾਹਿਬ ਨੇ, ਮਤਲਬ ਨਾ ਇਹਦਾ ਮਤਲਬ ਅਜਮਲ ਚੌਧਰੀ ਸਾਹਿਬ ਨੇ ਪ੍ਰੋਡਿਊਸ ਕੀਤੀ ਸੀ। ਸਹੀ। ਤੇ ਡਾਇਰੈਕਟਰ ਇਕਬਾਲ ਕਸ਼ਮੀਰੀ ਸਾਹਿਬ ਸਨ। ਤੇ ਫਿਰਦੌਸ, ਯੂਸਫ ਖਾਨ, ਮੁਨੱਵਰ ਜ਼ਰੀਫ ਦਾ ਬੜਾ ਅੱਛਾ ਕੰਮ ਸੀ ਮਤਲਬ ਇਸ ਫਿਲਮ ਵਿੱਚ। ਗਾਣੇ ਵੀ ਬੜੇ ਅੱਛੇ ਸਨ। ਸਟਰੀਟ ਸਾਂਗ ਹੋਇਆ ਸੀ ਗਾਣਾ, ਤੇਰੇ ਨਾਲ ਨਾਲ ਵੇ ਮੈਂ ਰਹਿਣਾ, ਵੀ ਮੈਂ ਤੇਰੇ ਹਾਂ ਦੀ ਦੁਨੀਆ ਜਾਣਦੀ, ਤੂੰ ਹੈ ਮੇਰਾ ਕਹਿਣਾ। ਕਮਾਲ ਫਿਲਮ ਸੀ। ਖਾਸ ਕਰ ਜਿਹੜਾ ਐਂਡ ਦਾ ਸੀਨ ਸੀ ਨਾ, ਮੈਂ ਕਹਿੰਦਾ ਐਂਡ ਕਮਾਲ ਕਰ ਛੱਡਿਆ ਇਕਬਾਲ ਕਸ਼ਮੀਰੀ ਨੇ। ਇਲਿਆਸ ਕਸ਼ਮੀਰੀ ਯੂਸਫ ਖਾਨ ਨੂੰ ਮਾਰ ਕੇ ਸੁੱਟ ਆਉਂਦਾ ਤੇ ਜਦੋਂ ਆ ਕੇ ਉਹ ਬੈਠਕ ਦਾ ਜੰਦਰਾ ਖੋਲ੍ਹਦਾ ਤੇ ਬੜੀਆਂ ਬੜਕਾ ਮਾਰਦਾ ਹੁੰਦਾ ਤੇ ਯੂਸਫ ਖਾਨ ਪਿੱਛੇ ਜ਼ਖਮੀ ਹਾਲਤ 'ਚ ਬੰਦੂਕ ਲਾਇ ਖਲੋਤਾ ਹੁੰਦਾ। ਆਂਦਾ ਉਹ ਮੇਰਾ ਅਫਜ਼ਲ, ਆਂਦਾ ਅਫਜ਼ਲ ਨਹੀਂ ਓਏ, ਸ਼ਰੀਫਪੁਰ ਪਿੰਡ ਦਾ ਚੌਧਰੀ ਆਖ। ਉਹ ਆਂਦਾ ਸਾਡਾ ਸ਼ਹਿਜ਼ਾਦਾ। ਆਂਦਾ ਤੇਰੇ ਸ਼ਹਿਜ਼ਾਦੇ ਦੀ ਐਸੀ ਤੈਸੀ, ਤੇਰੇ ਸ਼ਹਿਜ਼ਾਦੇ ਹੁੰਦੇ ਇਸ ਪਿੰਡ ਦੀ ਚੁਧਰਾਈ ਨੇ ਮਾਰ ਸੁੱਟਿਆ। ਮੈਂ ਤੇ ਆਪਣੀ ਮਾਂ ਦਾ ਅਫਜ਼ਲ ਪੁੱਤਰ ਹਾਂ। ਕਮਾਲ ਦੀ ਡਾਇਲੌਗ ਸਨ। ਫਿਰ ਜਦੋਂ ਮਤਲਬ ਆਂਦਾ ਉਹ ਮੈਂ ਅੱਜ ਤੈਨੂੰ ਇੰਨਾ ਕੁ ਮਾਰਾਂਗਾ ਜਿੰਨਾ ਪੈਰਾਂ ਨਾਲ ਟੁਰ ਕੇ ਤੂੰ ਮੇਰੀ ਮਾਂ ਦੇ ਪਿੰਡੇ 'ਚ ਆਇਆ, ਮੈਂ ਤੇਰੇ ਪੈਰ ਵੱਢ ਦੇਗਾ। ਜਿੰਨਾ ਹੱਥਾਂ ਨਾਲ ਤੂੰ ਮੇਰੀ ਮਾਂ ਦਾ ਵੱਜਾ ਹੋਇਆ ਤਾਲਾ ਤੋੜਿਆ, ਮੈਂ ਤੇਰੇ ਹੱਥ ਹੀ ਲਾ ਦਿਆਂਗਾ। ਤੈਨੂੰ ਵੇਖ ਕੇ ਮੌਤ ਵੀ ਕਹੇਗੀ ਕਿ ਕਮਾਲ ਦੀ ਮੌਤ ਹੈ।
ਮਤਲਬ ਬੜੇ ਜ਼ਬਰਦਸਤ ਐਂਡ ਸੀ, ਜਿਵੇਂ ਆਪਣਾ ਵਹੀ ਡਾਰ ਸਾਹਿਬ ਨੇ ਮਾਂ ਪੁੱਤਰ ਦਾ ਐਂਡ ਕੀਤਾ ਸੀ ਨਾ, ਮੈਨੂੰ ਬੜਾ ਪਸੰਦ ਹੈ ਉਹ। ਜੋ ਲਾਲਾ ਸੁਧੀਰ ਕਹਿੰਦਾ ਮਦਰ ਸ਼ਾਹ ਨੂੰ ਮਾਰਨ ਲੱਗਦਾ ਨਾ, ਆਂਦਾ ਕਾਸੂ ਮੈਂ ਤੈਨੂੰ ਅੱਜ ਇਹੋ ਜਿਹੀ ਮੌਤ ਮਾਰਾਂਗਾ ਕਿ ਤੈਨੂੰ ਵੇਖ ਕੇ ਲੋਕੀ ਕਹਿਣਗੇ ਕਿ ਕਾ ਚੌਰੀ ਕਾਸੂ ਨਹੀਂ ਮੋਇਆ, ਕੋਈ ਕੁੱਤਾ ਮੋਇਆ ਹੈ। ਉਸ ਤਰ੍ਹਾਂ ਇਹ ਵੀ ਜਿਹੜਾ ਜ਼ਿੱਦੀ ਦਾ ਐਂਡ ਸੀ ਨਾ, ਕਮਾਲ ਦਾ ਐਂਡ ਸੀ। ਸਹੀ ਹੈ। ਤੇ ਅਨਵਰ ਖੋਖਰ ਸਾਹਿਬ, ਤੁਸੀਂ ਅਗਰ ਕੋਈ ਕਹਿਣਾ ਚਾਹੁੰਦੇ ਹੋ ਇਸ ਫਿਲਮ ਦੇ ਬਾਰੇ 'ਚ? ਜੀ ਜਿੱਦੀ ਯੂਸਫ ਖਾਨ ਦੀ ਬੜੀ ਅੱਛੀ, ਮੈਂ ਤਾਂ ਯੂਸਫ ਖਾਨ ਵੈਸੇ ਬੜਾ ਪਸੰਦ ਕਰਨਾ, ਬੜਾ ਅੱਛਾ ਅਦਾਕਾਰ ਸਾਨੂੰ। ਤੇ ਯੂਸਫ ਖਾਨ ਦੇ ਬਦਮਾਸ਼ ਦਾ ਰੋਲ ਵੈਸੇ ਵੀ ਸਾਜਦਾ ਦੀ ਫਿਲਮ ਬੜੀ ਸੀ, ਸੱਤੇ ਦਾ ਅਜੇ ਸੋਹਣਾ ਮੁਖੜਾ ਇੱਕ ਮਸਤਾਨੀ, ਉਹਦੇ ਅਹਿਮ ਫਾਦਰ ਦੀ ਫਿਲਮ ਸੀ। ਉਹਦੇ 'ਚ ਉਹਨਾਂ ਯੂਸਫ ਖਾਨ ਕੋਲ ਬਦਮਾਸ਼ ਦਾ ਰੋਲ ਕਰਾਇਆ ਸੀ। ਇਹ ਫਿਲਮ ਵੀਡੀਓ 'ਚ ਨਹੀਂ ਹੈ, ਨਾ CD ਫਿਲਮ ਨਹੀਂ ਆਈ ਹੈ। ਉਹਦੇ ਯੂਸਫ ਨੇ ਬਦਮਾਸ਼ ਦਾ ਰੋਲ ਕੀਤਾ ਦੀ, ਬੜੀ ਅੱਛੀ ਫਿਲਮ ਸੀ। ਯੂਸਫ ਦਾ ਪੇਅਰ ਸੀ ਨਾਲ ਜ਼ਮਰੁਦ ਨਾਲ, ਤੇ ਹਬੀਬ ਤੇ ਫਰਦੌਸ ਨੇ ਲੀਡਿੰਗ ਰੋਲ ਕੀਤਾ ਸੀ। ਉਸ ਫਿਲਮ ਦੇ ਗਾਣੇ ਜਿਹੜਾ ਜ਼ਮਰੁਦ ਤੇ ਪਿਕਚਰਾਈਜ਼ ਗਾਣਾ ਹੋਇਆ ਸੀ ਨਾ, ਦਿਲ ਲੈ ਕੇ ਜਾਣ ਵਾਲਿਆ ਤੇਰਾ ਪਿੱਛਾ ਨਹੀਂ ਛੱਡਣਾ ਭਾਵੇਂ ਲੱਗ ਜਾਣ ਹੱਥ ਕੱਢਣੀਆਂ, ਫਿਰ ਮਸੂਦ ਰਾਣ ਦੀ ਆਵਾਜ਼, ਮਾਲਾ ਦੀ ਆਵਾਜ਼, ਹਬੀਬ ਤੇ ਫਰਦੌਸ ਦੇ ਗਾਣਾ ਪਿਕਚਰਾਈਜ਼ ਹੋਇਆ ਸੀ। ਵਿਹਾਲ ਵੇਲੇ ਨਾਂ ਤੇਰਾ ਲੈਣਾ, ਉਹ ਫਿਲਮ ਬੜੀ ਅੱਛੀ ਸੀ। ਉਸ ਤੋਂ ਬਾਅਦ ਅਲਤਾਫ ਸਾਹਿਬ ਨੇ ਫਿਲਮ ਬਣਾਈ ਦੇਸ ਮੇਰਾ ਜੀਦਾਰਾਂ ਦਾ, ਉਹ ਵੀ ਯੂਸਫ ਬਦਮਾਸ਼ ਦਾ ਯਾਨੀ ਇੱਕ ਕਿਸਮ ਦਾ ਰੋਲ ਸੀ, ਬੜਾ ਅੱਛਾ ਸੀ। ਜਾਗਦੇ ਰਹਿਣਾ ਚ ਇਕਬਾਲ ਕਸ਼ਮੀਰ ਨੇ ਕੰਮ ਲਿਆ। ਯੂਸਫ ਖਾਨ ਤੇ ਕਮਾਲ ਅਦਾਕਾਰ ਸੀ ਜੀ। ਇੱਕ ਕਰੈਕਟਰ ਹੋਰ ਸੀ ਜ਼ਿੱਦੀ ਫਿਲਮ ਦਾ ਜਿਹੜਾ ਮੈਨੂੰ ਬੜਾ ਪਸੰਦ ਹੈ, ਔਰ ਨਬੀਲਾ ਦਾ ਕਿਰਦਾਰ ਸੀ। ਨਬੀਲਾ ਅਦਾਕਾਰਾ ਸੀ, ਬਹੁਤ ਅੱਛੀ ਅਦਾਕਾਰਾ ਸੀ। ਇਹਦੇ 'ਚ ਯੂਸਫ ਖਾਨ ਦੀ ਮਾਂ ਦਾ ਕਿਰਦਾਰ ਉਹਨੇ ਅਦਾ ਕੀਤਾ ਸੀ। ਅਰਸ਼ਦ ਖੋਖਰ ਸਾਹਿਬ, ਥੋੜਾ ਜਿਹਾ ਦੱਸੋ ਨਬੀਲਾ ਦੇ ਬਾਰੇ 'ਚ। ਤੁਸੀਂ ਕਿਆ ਬਾਤ ਹੈ, ਨਬੀਲਾ ਜੀ ਨੇ ਕਮਾਲ ਕੀਤਾ ਇਸ ਫਿਲਮ ਵਿੱਚ। ਮਤਲਬ ਪੂਰੀਆਂ ਸੀੜੀਆਂ ਚੜ ਗਈ ਹੈ ਜਿਵੇਂ ਨਾ ਮਤਲਬ ਅਦਾਕਾਰੀ ਦੀਆਂ, ਪੂਰਾ ਮਤਲਬ ਅਸਮਾਨ ਤੇ ਪਹੁੰਚ ਗਈ ਸੀ। ਬਹੁਤ ਅੱਛੀ ਅਦਾਕਾਰੀ ਕੀਤੀ। ਡਾਕਟਰ ਸਾਹਿਬ ਨਬੀਲਾ ਪਰ ਐਵੇਂ ਇੰਸ਼ੋਰ ਹੈ ਕਿ ਉਹਨੇ ਜਦੋਂ ਫਿਲਮ ਜਿੱਦੀ ਕਾਮਯਾਬ ਹੋਈ ਨਾ, ਉਸ ਤੋਂ ਬਾਅਦ ਮੁਆਵਜ਼ਾ ਜਿੰਨਾ ਹੀਰੋ ਮੁਆਵਜ਼ਾ ਲੈਂਦਾ ਸੀ ਨਾ, ਉਹ ਵੀ ਉਹਨਾਂ ਮੁਆਵਜ਼ਾ ਲੈਂਦੀ ਸੀ। ਬੜੀ ਗੱਲ, ਇਹ ਮੇਰਾ ਖਿਆਲ ਹੈ ਕਿ ਇੱਕ ਰਿਕਾਰਡ ਹੈ, ਬਿਲਕੁਲ ਇੱਕ ਰਿਕਾਰਡ ਹੈ ਵੀ ਉਹਨੇ ਉਹਨਾਂ ਮੁਆਵਜ਼ਾ ਲੈਂਦਾ ਜਿੰਨਾ ਹੀਰੋ ਮੁਆਵਜ਼ਾ ਲੈਂਦੀ ਸੀ। ਬੜਾ ਅੱਛਾ ਕੰਮ ਕਿਉਂਕਿ ਆਵਾਜ਼ ਬੜੀ ਅੱਛੀ ਸੀ ਨਾ, ਗਰਜਦਾਰ ਆਵਾਜ਼ ਸੀ, ਬਿਲਕੁਲ, ਤੇ ਪਤਾ ਲੱਗਦਾ ਸੀ ਕਿ ਮਾਂ ਬੋਲਦੀ ਹੈ ਵੀ। ਅੱਜ ਦੇ ਦੌਰ 'ਚ ਐਸੇ ਕਿਰਦਾਰ ਕਿੱਥੇ ਜ਼ਿਆਦੀ ਫਿਲਮਾਂ 'ਚ ਸਾਨੂੰ ਵੇਖਣ ਨੂੰ ਮਿਲਦੇ ਨੇ। ਤੇ ਇਹਦੇ ਇਸ ਤੋਂ ਬਾਅਦ ਨਾਜ਼ਰੀਨ ਅਸੀਂ ਜ਼ਿਕਰ ਕਰਾਂਗੇ 1974 ਦੀ ਫਿਲਮਾਂ ਦਾ। 1974 'ਚ 50 ਫਿਲਮਾਂ ਰਿਲੀਜ਼ ਹੋਈਆਂ, ਤੇ ਸਭ ਦਾ ਜ਼ਿਕਰ ਤਾਂ ਅਸੀਂ ਨਹੀਂ ਕਰ ਸਕਦੇ ਨਾ ਫਿਲਮਾਂ ਦੇ ਨਾਂ ਦਾ, ਔਰ ਚੰਦ ਅਸੀਂ ਜ਼ਿਕਰ ਜ਼ਰੂਰ ਕਰਾਂਗੇ ਜਿਹੜੀਆਂ ਸੁਪਰ ਹਿੱਟ ਸਾਬਿਤ ਹੋਈਆਂ। ਇਸ਼ਕ ਮੇਰਾ ਨਾਂ, ਧਰਤੀ ਦੇ ਲਾਲ, ਸਿੱਧਾ ਰਸਤਾ, ਨੌਕਰ ਵੋਟੀ ਦਾ, ਤੇ ਜਾਦੂ। ਅਸੀਂ ਕੁਝ 4-5 ਫਿਲਮਾਂ ਦੇ ਬਾਰੇ 'ਚ ਤੁਹਾਡੇ ਨਾਲ ਡਿਸਕਸ ਸ਼ੇਅਰ ਕਰਾਂਗੇ। ਔਰ ਇਸ਼ਕ ਮੇਰਾ ਨਾਂ, ਇਹਦੇ ਬਾਰੇ 'ਚ ਅਸੀਂ ਅਰਸ਼ਦ ਖੋਖਰ ਸਾਹਿਬ ਕੋਲ ਪੁੱਛਾਂਗੇ ਕਿ ਇਹਦੇ ਬਾਰੇ ਸਾਨੂੰ ਦੱਸੋ ਕਿਸ ਕਿਸਮ ਦੀ ਫਿਲਮ ਸੀ ਇਹ। ਮੈਂ ਤਾਂ ਜੀ ਬੜਾ ਫੈਨ ਹੈ ਇਸ ਫਿਲਮ ਦਾ, ਬਹੁਤ ਮੈਨੂੰ ਪਸੰਦ ਹੈ ਫਿਲਮ। ਬਲਕਿ ਮੈਂ ਨਾ ਪਾਕਿਸਤਾਨੀ ਮੁਗਲੇ ਆਜ਼ਮ ਹੈ, ਅੱਛਾ, ਕਮਾਲ ਵਹੀਦੁल्लाह ਸਾਹਿਬ ਨੇ ਤੇ ਆਲੀਆ ਸਾਹਿਬ ਨੇ ਐਸਾ ਡੁੱਬ ਕੇ ਕੰਮ ਕੀਤਾ ਹੈ। ਪਾਕਿਸਤਾਨ ਸਮਝੋ ਮਧੋਬਾਲਾ ਦਲੀਪ ਕੁਮਾਰ ਨੂੰ ਮਤਲਬ ਮੁਗਲੇ ਆਜ਼ਮ ਹੀ ਹੈ ਫਿਲਮ ਹੈ। ਤੇ ਕਮਾਲ ਗਾਣੇ ਨੇ ਮਾਈਆ ਜੇ ਮੈਂ ਕਬੂਤਰੀ ਹੋਵਾਂ, ਕਮਾਲ ਦਾ ਗਾਣਾ ਪਿਕਚਰਾਈਜ਼ੇਸ਼ਨ ਕੀਤੀ ਹੈ ਮਕਰਮ ਸਾਹਿਬ, ਜਿੰਨੀ ਦਾਦ ਦੇਈਏ ਉਹ ਘੱਟੇ। ਉਸ ਤੋਂ ਇਲਾਵਾ ਤੇਰੇ ਪੈਰਾਂ ਥੱਲੇ ਮੇਰੀ ਤਕਦੀਰ ਸੋਹਣਿਆ, ਵੇ ਮੈਂ ਅਜ਼ਲਾਂ ਤੋਂ ਤੇਰੀ ਤਕਦੀਰ ਸੋਹਣੇ, ਕਿਆ ਬਾਤ ਸੀ। ਨੂਰਜਾਨ ਨੇ ਕਮਾਲ ਦਾ ਗਾਣਾ ਬੋਲਿਆ ਹੈ ਵੀ। ਸਾਰੇ ਹੀ ਗਾਣੇ, ਇਸ਼ਕ ਮੇਰਾ ਨਾਂ ਉਹ ਤਾਂ ਗਾਣਾ ਡਬਲ ਗਾਣਾ ਹੈ, ਉਹ ਵੀ ਬਹੁਤ ਅੱਛਾ ਸੀ। ਫਿਲਮ ਦੇ ਸਾਰੇ ਹੀ ਗਾਣੇ ਬਹੁਤ ਅੱਛੇ ਹਨ, ਖਾਸ ਕਰ ਉਹ ਮੇਦ ਸੰਦੀ ਆਵਾਜ਼ ਸੀ ਨਾ, ਸ਼ਾਮ ਜਈ ਸੁਰਮੀਲੀ ਸੁਰਖੀ, ਫਜਰ ਜਈ ਨਿਮੀ ਨਿਮੀ ਲੋ। ਮਹਿਦੀ ਹਸਨ ਸਾਹਿਬ ਨੇ ਵੀ ਕਮਾਲ ਕਰ ਛੜਿਆ। ਮਹਿਦੀ ਹਸਨ ਦੇ ਫਿਰ ਮਹਿਦੀ ਹਸਨ ਦਾ ਹਾਂਜੀ। ਧਰਤੀ ਦੇ ਲਾਲ, ਅਨਵਰ ਖੋਖਰ ਸਾਹਿਬ, ਇਹਦੇ ਬਾਰੇ ਤੁਸੀਂ ਸਾਨੂੰ ਦੱਸੋ ਕਿਸ ਕਿਸਮ ਦੀ ਫਿਲਮ ਸੀ ਧਰਤੀ ਦੇ ਲਾਲ? ਭੱਟੀ ਬਰਾਦਰਾਨ ਦੀ ਬੜੀ ਅੱਛੀ ਫਿਲਮ ਸੀ ਜੀ। ਉਹਨਾਂ ਦੀ ਆਪਣੀ ਫਿਲਮ ਨਹੀਂ ਸੀ ਹੈ, ਲੇਕਿਨ ਨੈਲਸਨ ਭੱਟੀ ਤੇ ਕੈਫੀ ਨੇ ਬੜਾ ਅੱਛਾ ਕੰਮ ਕੀਤਾ, ਸਾਮਨ ਨੇ ਬੜਾ ਅੱਛਾ ਕੰਮ ਕੀਤਾ ਹੈ। ਮੈਨੂੰ ਤਾਂ ਫਿਲਮ ਬਹੁਤ ਜ਼ਿਆਦਾ ਪਸੰਦ ਹੈ। ਕੈਫੀ ਨੇ ਬੜਾ ਜ਼ਬਰਦਸਤ ਰੋਲ ਕੀਤਾ ਹੈ, ਸਾਰੇ ਕਿਰਦਾਰ ਬੜੇ ਅੱਛੇ ਨੇ। ਫਿਲਮ ਦੇ ਗਾਣੇ ਬੜੇ ਅੱਛੇ ਸਨ, ਗਾਣੇ ਵੱਧ ਤੋਂ ਵੱਧ ਨੇ ਸਾਰੇ। ਤੇ ਸੱਕ ਮਲ ਕੇ ਡਿੰਗਾ ਚੀਰ ਕੱਢ ਕੇ, ਫਿਰ ਸੀ ਗਾਣਾ ਨਹੀਂ ਛੱਡਣੀ ਬਾਂਹ ਰੇਸ਼ਮ ਵਰਗੀ, ਫਿਰ ਸੀ ਗਾਣਾ ਮਿਕਸ ਗਾਣਾ ਸੀ, ਪੱਟੀ ਦੁਗਾਣਾ ਟਾਈਪ ਦਾ ਸੀ, ਧਰਤੀ ਸਾਡੀ ਭਾਗਾਂ ਵਾਲੀ, ਗਜ਼ਾਲਾਂ ਦੇ ਗਾਣਾ ਪਿਕਚਰਾਈਜ਼ ਹੋਈ, ਚੇਤੇ ਰਹੇਗਾ ਹਮੇਸ਼ਾ ਤੇਰਾ ਪਿਆਰ ਵੇ। ਅਫਜ਼ਾਲ ਨੇ ਪੱਟੀ ਤੇ ਕੈਫੀ ਦੇ ਪਿਓ ਦਾ ਰੋਲ ਕੀਤਾ ਸੀ ਜੀ, ਤੇ ਬੜੀ ਅੱਛੀ ਫਿਲਮ ਸੀ। ਸਾਰੇ ਚੱਲੀ ਵੀ ਬੜੀ ਸੀ, ਬਹੁਤ ਚੱਲੀ ਸੀ। ਭੱਟੀ ਬਰਾਦਰਾਨ ਦੀ ਕਲਰ ਫਿਲਮ ਸੀ, ਪਹਿਲੀ ਕਲਰ ਫਿਲਮ ਸੀ। ਅੱਛਾ ਅੱਛਾ ਜੀ। ਨੌਕਰ ਵੋਟੀ ਦਾ, ਇਹ ਮੇਰਾ ਖਿਆਲ ਕਿ ਮੁਨੱਵਰ ਜ਼ਰੀਫ ਹੀ ਹੋ ਸਕਦਾ ਨੌਕਰ ਵੋਟੀ ਦਾ। ਤੇ ਇਹਦੇ ਬਾਰੇ 'ਚ ਅਰਸ਼ਦ ਖੋਖਰ ਸਾਹਿਬ ਤੁਸੀਂ ਸਾਨੂੰ ਦੱਸੋ ਕਿਸ ਕਿਸਮ ਦੀ ਫਿਲਮ ਹੈਦਰ ਸੀ? ਚੌਧਰੀ ਸਾਹਿਬ ਨੇ ਜੀ ਕਮਾਲ ਕੀਤਾ ਇਸ ਫਿਲਮ 'ਚ। ਮੁਨੱਵਰ ਜੀ ਨੂੰ ਬਹੁਤ ਅਦਾਕਾਰੀ ਬਹੁਤ ਅੱਛਾ ਸੀ। ਪ੍ਰੋਡਿਊਸ ਕਿਹਨੇ ਕੀਤੀ ਸੀ ਫਿਲਮ? ਹੈਦਰ ਚੌਧਰੀ ਸਾਹਿਬ। ਅੱਛਾ, ਡਾਇਰੈਕਟਰ ਕਿਹੜੇ ਸੀ? ਡਾਇਰੈਕਟਰ ਹੈਦਰ ਚੌਧਰੀ ਸਾਹਿਬ ਸਨ, ਅੱਛਾ, ਪ੍ਰੋਡਿਊਸਰ ਵੀ ਹੋਏ ਸਨ ਹੈਦਰ ਚੌਧਰੀ ਸਾਹਿਬ। ਸਹੀ। ਲੇਕਿਨ ਉਹਨਾਂ ਸਾਇਮਾ ਹੈਦਰ ਦੀ ਫਿਲਮ ਸੀ। ਸਾਇਮਾ ਹੈਦਰ ਚੌਧਰੀ ਹੋਏ ਨਾ। ਸਾਇਮਾ ਮਤਲਬ ਕਿ ਸਾਇਮਾ ਹੈਦਰ ਸਾਹਿਬ ਦੀ ਕੀ ਸੀ? ਸਾਇਮਾ ਹੈਦਰ ਉਹਨਾਂ ਦੀ ਬੀਵੀ ਸੀ। ਅੱਛਾ, ਬੀਵੀ। ਸਾਇਮਾ ਹੈਦਰ ਪ੍ਰੋਡਿਊਸ ਸਹੀ। ਜਾਦੂ ਫਿਲਮ ਆਈ ਸੀ ਅਨਵਰ ਖੋਖਰ ਸਾਹਿਬ, ਇਹਦੇ ਬਾਰੇ ਸਾਨੂੰ ਦੱਸੋ। ਜਾਦੂ ਕਿਸ ਕਿਸਮ ਦੀ ਫਿਲਮ ਸੀ? ਕੋਈ ਜਾਦੂ ਵਗੈਰਾ ਉਹਦੇ 'ਚ ਹੁੰਦਾ ਹੈ?
ਇਕਬਾਲ ਕੇ ਮਸ਼ੀਦ ਜੀ ਬੜੀ ਬਲਾਕਬਸਟਰ ਫਿਲਮ ਹੀ ਸੀ। ਮੈਨੂੰ ਤਾਂ ਸਭ ਨਾਲੋਂ ਬਹੁਤ ਅੱਛੀ ਪਸੰਦ ਸੀ। ਮਾਂ ਪੁੱਤਰ, ਜਾਦੂ, ਪੁੱਤਰ ਦਾ ਪਿਆਰ, ਠਾ ਸੁਧੀਰ ਤੇ ਖੈਰ ਮੇਰਾ ਪਸੰਦੀਦਾ ਹੀਰੋ ਸੀ ਨਾ, ਮੈਨੂੰ ਬੜੀ ਪਸੰਦ ਜਾਦੂ ਫਿਲਮ। ਇਕਬਾਲ ਕਸ਼ਮੀਰੀ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ। ਮੈਂ ਸਮਝਦਾ ਵਾਂ ਇਕਬਾਲ ਕਸ਼ਮੀਰੀ ਨੇ ਇਹ ਸਿਲੈਕਟ ਕਰਨਾ ਇਸ ਰੋਲ ਵਾਸਤੇ ਸੁਧੀਰ ਨੂੰ, ਹਾਲਾਂਕਿ ਉਹਨਾਂ ਦੀ ਫਸਟ ਚੋਇਸ ਜਿਹੜੀ ਸੀ ਨਾ ਉਹ ਯੂਸਫ ਖਾਨ ਜਾਂ ਸੁਲਤਾਨ ਹੀ ਹੁੰਦਾ ਰਿਹਾ ਵੇ ਇਸ ਤੋਂ ਪਹਿਲਾਂ, ਲੇਕਿਨ ਜਾਦੂ ਜਦੋਂ ਸੁਧੀਰ ਨੂੰ ਸਿਲੈਕਟ ਕਰਕੇ ਉਹਨਾਂ ਆਪਣੀ ਮਤਲਬ ਬਿਹਤਰੀਨ ਹਦਾਇਤ ਕਰਾਉਣ ਦਾ ਸਬੂਤ ਪੇਸ਼ ਕੀਤਾ ਵੀ ਇਹ ਰੋਲ ਹੈ ਹੀ ਸੁਧੀਰ ਵਾਸਤੇ ਸੀ। ਗਾਣੇ ਕਿਸ ਸਿੰਗਰ ਦੇ ਸਨ? ਗਾਣੇ ਤਾਂ ਨੂਰ ਜਾਣੇ ਦਾ ਕਮਾਲ ਕੀਤਾ, ਖਾਸ ਤੌਰ ਮੁਮਤਾਜ਼ ਦਾ ਜਿਹੜੇ ਡਾਂਸ ਸਨ ਨਾ ਉਹ ਲੋਕਾਂ ਬੜੇ ਪਸੰਦ ਕੀਤੇ ਸਨ। ਗਾਣੇ ਸਾਰੇ ਜਾਦੂਗਰਾ, ਫਿਰ ਸੀ ਸੁਣੀ ਪਿਆਰ ਦੀ ਸਲਾਹ ਮੇਰਾ ਦਿਲ ਡੋਲਿਆ, ਫਿਰ ਗਾਣਾ ਸੀ ਜਾਦੂਗਰਾ ਹੋ ਗਿਆ, ਫਿਰ ਸੀ ਗਾਣਾ ਮਿੱਠੀ ਮਿੱਠੀ ਬੀਨ ਵੱਜਦੀ, ਫਿਰ ਸੀ ਗਾਣਾ ਮੇਰੀ ਇੱਕ ਇੱਕ ਧੜਕਣ ਕੋਲ ਉਸਦਾ ਦਿਲ ਮੇਰਾ ਵੇ। ਸਹੀ। ਇਹ ਸਾਰੇ ਗਾਣੇ ਬੜੇ ਰਾਈਟਰ ਕਿਹੜੇ ਸਨ ਇਸ ਗਾਣੇ ਦੇ? ਰਾਈਟਰ ਕਿਹੜਾ ਸੀ? ਅਹਿਮਦ ਰਾਹੀ ਦੇ ਗਾਣੇ ਸਨ। ਅਹਿਮਦ ਰਾਹੀ ਦੇ, ਵਾਹ ਜ਼ਬਰਦਸਤ ਰਾਈਟਰ ਸੀ ਉਹ। ਇੱਕ ਇਸ ਫਿਲਮ 1974 ਦੀ ਇੱਕ ਪੰਜਾਬੀ ਫਿਲਮ ਰਹਿ ਗਈ ਹੈ, ਬੜੀ ਅੱਛੀ ਫਿਲਮ ਹੈ ਜਿਹਦਾ ਨਾਮ ਹੈ ਸਿੱਧਾ ਰਸਤਾ। ਇਹਦੇ ਬਾਰੇ 'ਚ ਅਸੀਂ ਪੁੱਛਾਂਗੇ ਡਾਇਰੈਕਟਰ ਕਿਹੜੇ ਸਨ ਅਨਵਰ ਖੋਖਰ ਸਾਹਿਬ ਕੋਲੋਂ, ਕਿ ਡਾਇਰੈਕਟਰ ਕਿਹੜੇ ਸਨ ਇਹਦੇ ਫਿਲਮ ਦੇ? ਮਕਰਮ ਹਦਾਇਤਕਾਰ ਸਨ, ਬੜੀ ਅੱਛੀ ਫਿਲਮ ਸੀ। ਪ੍ਰੋਡਿਊਸ ਕਿਹਨੇ ਕੀਤੀ? ਅਰਸ਼ਦ ਖੋਖਰ ਸਾਹਿਬ ਕੋਲ ਅਸੀਂ ਪੁੱਛਾਂਗੇ। ਅਕਰਮ ਸਾਹਿਬ ਸਨ ਸਭ ਕੁਝ। ਉਹ ਜ਼ਾਤੀ ਫਿਲਮ ਸੀ। ਅੱਛਾ, ਜ਼ਾਤੀ ਪ੍ਰੋਡਿਊਸਰ, ਡਾਇਰੈਕਟਰ ਵਗੈਰਾ ਸਭ ਕੁਝ ਉਹ ਸਨ। ਤੇ ਗਾਣੇ ਕਿਹਨੇ ਲਿਖੇ ਸਨ ਇਹਦੇ ਇਸ ਫਿਲਮ ਦੇ ਸਿੱਧਾ ਰਸਤਾ ਦੇ? ਅਸੀਂ ਕਾਦਰੀ ਮਹਾਰਾਜ ਲਿਖੇ ਸਨ। ਗਾਣੇ ਬਾਰੇ ਕੁਝ ਇੰਨਾ ਖਾਸ ਇਲਮ ਨਹੀਂ। ਤੇ ਸਿੰਗਰ ਕਿਹੜੇ ਸਨ? ਨਜ਼ੀਰ ਅਲੀ ਦਾ ਸੀ। ਦੇ ਗਾਣੇ ਸਾਰੇ ਵਧੀਆ ਸਨ ਇਹਦੇ। ਤੇ ਖਾਸ ਕਰ ਬਹੁਤ ਅੱਛੇ ਡਾਇਲੌਗ ਸਨ। ਨਗਮਾ ਬੇਗਮ ਜਦੋਂ ਅਦਾਕਾਰ ਕਿਹੜੇ ਸਨ ਇਹਦੇ? ਅਦਾਕਾਰ ਯੂਸਫ ਖਾਨ, ਨਗਮਾ, ਸੁਲਤਾਨ ਰਾਈ ਦਾ ਤਾਂ ਮੇਨ ਰੋਲ ਸੀ। ਮੁਮਤਾਜ਼ ਕਮਾਲ ਦੇ ਗਾਣੇ, ਮੁਮਤਾਜ਼ ਦੇ ਕੈਸੀ ਫਿਲਮ ਸੀ? ਨੂਰ ਜਾਨ ਨੇ 7 ਗਾਣੇ ਗਾਏ ਨੇ, 7 ਹੀ ਕਮਾਲ ਸਨ। ਉਸ ਤੋਂ ਬਾਅਦ ਜਦੋਂ ਸੁਲਤਾਨ ਰਾਈ ਬਦਮਾਸ਼ ਬਣਿਆ ਤੇ ਉਹ ਸਿੱਧਾ ਰਸਤਾ ਉਹਨੂੰ ਵਹਾਂਦੀ, ਨਗਮਾ ਹੀ ਵਹਾਂਦੀ ਹੈ। ਜਦੋਂ ਇਹਦੇ ਵਿਹੜੇ 'ਚ ਆ ਜਾਂਦਾ ਕਹਿੰਦੇ ਸੁਲਤਾਨ ਰਾਈ ਉਹਦੀ ਇੱਜ਼ਤ ਲੁੱਟਣ ਲੱਗਦਾ ਹੈ। ਬਿਲਕੁਲ ਡਾਇਲਾਗ ਇਸ ਤੋਂ ਇਸ ਤਰ੍ਹਾਂ ਉਹ ਕਹਿੰਦੀ ਹੈ ਕਿ ਦਾਰਿਆ ਇੱਜ਼ਤ ਮੈਂ ਦੁਪੱਟਾ ਲਾ ਕੇ ਸੁੱਟਦੀ ਹੈ, ਦਾਰਿਆ ਆ ਮੇਰੀ ਇੱਜ਼ਤ ਲੁੱਟ ਲੈ। ਇਸੇ ਵਿਹੜੇ 'ਚ ਬਹਿ ਕੇ ਮੈਂ ਤੇਰੀ ਮਾਂ ਕੋਲੋਂ ਕੁਰਾਨੇ ਪਾਕ ਪੜ੍ਹਦੀ ਰਹੀ ਹਾਂ ਤੇ ਇਸੇ ਵਿਹੜੇ 'ਚ ਮੇਰੀ ਇੱਜ਼ਤ ਲੁੱਟਣ ਲੱਗਾ। ਪਰ ਸੁਲਤਾਨ ਦੇ ਮੱਥੇ ਤੇ ਪਸੀਨਾ ਆਉਂਦਾ ਪਰ ਉਹ ਬਦਮਾਸ਼ੀ ਛੱਡ ਕੇ ਤੇ ਉਹਨੂੰ ਭੈਣ ਬਣਾ ਲੈਂਦਾ। ਜ਼ਬਰਦਸਤ। ਇਹਦਾ ਬਿਲਕੁਲ ਸਿੱਧੇ ਰਸਤੇ ਦੀ ਤਰਫ ਆ ਜਾਂਦਾ ਵੇ, ਕਿਉਂਕਿ ਪੁਰਾਣੀਆਂ ਫਿਲਮਾਂ ਇਸਲਾਹੀ ਸਨ। ਅੱਜ ਦੇ ਦੌਰ ਦੀ ਫਿਲਮਾਂ ਉਹ ਚੀਜ਼ ਨਹੀਂ ਮਿਲਦੀ ਵੇਖਣ ਨੂੰ ਜਿਹੜੇ ਪੁਰਾਣੀ ਫਿਲਮਾਂ 'ਚ ਸਾਨੂੰ। ਫਿਰ ਆਰਥਾ ਨੂਰਜਾਂ ਦੇ ਗਾਣੇ ਇੱਕ ਇੱਕ ਸ਼ੈ ਚੰਨਾ ਲੱਭ ਕੇ ਸਜਾਈਏ, ਬਿਲਕੁਲ ਇੱਥੇ ਸੌਦੇ ਕੋਲ ਕਰਾਰਾਂ ਦੇ, ਵਾਹ ਜ਼ਬਰਦਸਤ। ਮਹਿਦੀ ਹਸਨ ਦੇ ਨੂਰਜਾਂ ਦਾ ਡੁਇਟ ਗਾਣਾ ਸੀ ਜਿਹੜਾ ਯੂਸਫ ਖਾਨ ਤੇ ਨਗਮਾ ਦੇ ਪਿਕਚਰਾਈਜ਼ ਹੋਇਆ ਸੀ। ਉਹ ਗਾਣੇ ਸਾਰੇ ਸੁਪਰ ਹਿੱਟ ਸਨ, ਬੜੇ ਅੱਛੇ। ਰੂਨਾਲੇ ਤੇ ਬੜਾ ਅੱਛਾ ਗਾਣਾ ਸੀ, ਕਰਕੇ ਬਹਾਨੇ ਅਸਾਂ ਰਾਤ ਸਾਰੀ ਢਾਲੀ ਹੈ, ਉਹ ਵੀ ਕਮਾਲ ਗਾਣਾ ਸੀ ਜੀ। ਮਜ਼ੀਦ ਕੁਝ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ 'ਚ ਤੁਸੀਂ? ਸਿੱਧਾ ਰਸਤਾ ਦੇ ਬਾਰੇ 'ਚ ਅਨਵਰ ਖੋਖਰ ਸਾਹਿਬ ਤੇ ਤੁਸੀਂ ਮਜ਼ੀਦ ਦੱਸ ਸਕਦੇ ਹੋ ਸਾਨੂੰ? ਕਿਉਂਕਿ ਫਿਲਮ ਐਸੀ ਮੈਨੂੰ ਜ਼ਾਤੀ ਤੌਰ ਤੇ ਬਹੁਤ ਅੱਛੀ ਫਿਲਮ ਲੱਗਦੀ ਹੈ, ਮੇਰਾ ਦਿਲ ਕਰਦਾ ਕਿ ਜ਼ਿਕਰ ਕਰਾਂ। ਮੇਲਿਆਂ ਠੇਲਿਆਂ ਦੇ ਹਰ ਜਗ੍ਹਾ ਲੱਗੀ ਰਹੀ ਹੈ, ਕਾਫੀ ਫਿਲਮ ਮਤਲਬ ਹੈ ਨਾ। ਖਾਸ ਕਰ ਇਹਦਾ ਇੱਕ ਸੀਨ ਸੀ ਜੀ, ਉਹ ਵੀਨੀ ਫੜਨ ਦਾ। ਉਹ ਯੂਸਫ ਖਾਨ ਤੇ ਅਲੀਜਾ ਜਾਂਦੇ ਨਾ ਤੋ ਅਸਦ ਭਾਰੀ ਵੀਨੀ ਫੜਦਾ ਹੁੰਦਾ ਵੇ। ਅੱਛਾ। ਤੋ ਯੂਸਫ ਖਾਨ ਦੀ ਵੀਨੀ ਮਤਲਬ ਫੜਨੀ ਹੁੰਦੀ ਉਹਨੇ, ਤੋ ਯੂਸਫ ਦੀ ਏਡੀ ਮੋਟੀ ਬਾਂਹ, ਯਕੀਨ ਕੋ ਬੜਾ ਕਮਾਲ ਸੀ ਨੇ। ਮੈਨੂੰ ਤਾਂ ਯੂਸਫ ਵੈਸੇ ਪਸੰਦ ਸੀ ਨਾ, ਇਸ ਵਕਤ ਮੈਨੂੰ ਬੜੀ ਚੰਗੀ ਲੱਗੀ। ਨਾਜ਼ਰੀਨ, ਹੁਣ ਅਸੀਂ ਜ਼ਿਕਰ ਕਰਾਂਗੇ 1975 ਵਿੱਚ ਜਿਹੜੀਆਂ ਪਾਕਿਸਤਾਨੀ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ। 1975 ਵਿੱਚ 51 ਫਿਲਮਾਂ ਰਿਲੀਜ਼ ਹੋਈਆਂ, ਯਾਨੀ ਕਿ 51 ਫਿਲਮਾਂ, ਔਰ ਬੜੀਆਂ ਅੱਛੀਆਂ ਹਨ। ਲੇਕਿਨ ਚੰਦ ਅਸੀਂ ਜ਼ਿਕਰ ਕਰਾਂਗੇ, ਚੰਦ ਫਿਲਮਾਂ ਦੇ ਨਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸ਼ਰੀਫ ਬਦਮਾਸ਼, ਹੱਥਕੜੀ ਸੁਲਤਾਨਾ ਡਾਕੂ, ਖਾਨਜ਼ਾਦਾ, ਵਹਿਸ਼ੀ ਜੱਟ, ਪੇਸ਼ਾਵਰ ਬਦਮਾਸ਼। ਔਰ ਸ਼ਰੀਫ ਬਦਮਾਸ਼ ਦੇ ਬਾਰੇ 'ਚ ਅਸੀਂ ਪੁੱਛਾਂਗੇ ਅਰਸ਼ਦ ਖੋਖਰ ਸਾਹਿਬ ਕੋਲੋਂ ਕਿ ਕਿਸ ਕਿਸਮ ਦੀ ਫਿਲਮ ਸੀ ਔਰ ਇਹਦੇ ਹਿੱਟ ਹੋਣ ਦੀ ਕੀ ਵਜ੍ਹਾ ਸੀ? ਸ਼ਰੀਫ ਬਦਮਾਸ਼ ਜੀ ਯੂਸਫ ਖਾਨ ਦਾ ਰੂਜ ਸੀ, ਸੁਲਤਾਨ ਰਾਈ ਦਾ ਰੂਜ ਸੀ, ਦੋਨੋਂ ਪੂਰੇ ਪੀਕ ਤੇ ਸਨ। ਲੋਕ ਵੇਖਣਾ ਚਾਹੁੰਦੇ ਨੇ ਮੈਦਾਨ ਕਿਹਨੇ ਮਾਰਿਆ, ਲੇਕਿਨ ਦੋਵੇਂ ਬਰਾਬਰ ਹੀ ਰਹੇ ਨੇ। ਬਹੁਤ ਅੱਛਾ ਇਕਬਾਲ ਕੇ ਨੇ ਦੋਨਾਂ ਕੋਲੋਂ ਕੰਮ ਲਿਆ, ਇੱਕ ਕੋਲ ਸ਼ਰੀਫ ਇੱਕ ਬਦਮਾਸ਼ ਬਣਿਆ। ਤੇ ਮਿਊਜ਼ਿਕ ਤੇ ਉਸ ਵੇਲੇ ਕਮਾਲ ਦਾ ਮਿਊਜ਼ਿਕ ਹੁੰਦਾ ਸੀ, ਹਰ ਗਾਣਾ ਹੀ ਮਤਲਬ ਸੀ। ਉਹ ਅਨਵਰ ਦੱਸਿਆ ਕਿਹੜੇ ਕਿਹੜੇ ਗਾਣੇ ਸਨ? ਗਾਣੇ ਸਾਰੇ ਵਧੀਆ ਸਨ ਜੀ। ਇਹਦੇ ਮਤਲਬ ਕਿ ਜੇ ਮੁਮਤਾਜ਼ ਵਿੱਚ ਰਾਈਜ਼ ਹੋਏ ਸਨ, ਅੱਧੀ ਅੱਧੀ ਰਾਤੀ ਮੇਰਾ ਸੋਨਾ ਆ ਜਾ, ਕਹਿੰਦਾ ਕਰ ਲਾ ਪਿਆਰ ਮੈਂ ਛੇਤੀ ਛੇਤੀ ਜੀ ਕਰਾਂ। ਫਿਰ ਮਨੋਜ ਦੇ ਸ਼ੌਕਤ ਦੀ ਆਵਾਜ਼ ਨਾਲ ਗਾਣਾ ਸੀ ਨਾ, ਤੇ ਉਹ ਵੀ ਬੜਾ ਅੱਛਾ। ਜੋਗੀ ਆਇਆ ਦੁਬਾਰੇ ਤੇਰੇ। ਫਿਰ ਆਸੀਅਤ ਗਾਣੇ ਦਿਲ ਦੀਆਂ ਮਨ ਕੇ ਚੂੜਾ ਚਲਕੇ। ਫਿਰ ਸੀ ਮੇਰੀ ਟੋਰ ਕਬੂਤਰੀ ਵਰਕੀ, ਆਸੀਆ ਤੇ ਮੁਮਤਾਜ਼ ਵਿੱਚ ਡਿਊਟ ਸਾਂਗ ਸੀ ਦੋਵਾਂ ਦੇ, ਬੜਾ ਅੱਛਾ ਗਾਣਾ। ਆਮ ਗਾਣਾ ਦੇ ਛੱਡ ਛੜੇ ਨਾ, ਵੇ ਮੈਂ ਨਾ ਜੰਮਦੀ ਢੋਲਾ ਮੈਂ ਨਾ ਜੰਮਦੀ। ਜ਼ਬਰਦਸਤ।
ਇਹ ਤੇ ਮੇਰਾ ਖਿਆਲ ਹੈ ਕਿ ਸਟਰੀਟ Song ਸੀ ਔਰ ਹਰ ਪਾਸੇ ਲੱਗਾ ਹੁੰਦਾ ਸੀ, ਬੜਾ ਜ਼ਬਰਦਸਤ। ਔਰ ਉਸ ਤੋਂ ਬਾਅਦ ਅਸੀਂ ਜ਼ਿਕਰ ਕਰਾਂਗੇ ਖਾਨਜ਼ਾਦਾ ਫਿਲਮ ਦਾ। ਤੇ ਅਰਸ਼ਦ ਖੋਖਰ ਸਾਹਿਬ ਦੇ ਬਾਰੇ ਸਾਨੂੰ ਦੱਸੋ, ਕਿਸ ਕਿਸਮ ਦੀ ਫਿਲਮ ਸੀ ਖਾਨਜ਼ਾਦਾ? ਖਾਨਜ਼ਾਦਾ ਬੜੀ ਮਸ਼ਹੂਰ ਫਿਲਮ, ਬੜੀ ਚੱਲੀ। ਅਸਦ ਵਾਰੀ ਸਾਹਿਬ ਨੇ ਮਤਲਬ ਇਹਦੇ 'ਚ ਸਾਨੂੰ ਖਾਨਜ਼ਾਦਾ ਰੋਲ ਅਦਾ ਕੀਤਾ ਤੇ ਉਰਿਆਨੀ ਦੇ ਲਿਹਾਜ਼ ਨਾਲ ਵੀ ਬੜੀ ਮਤਲਬ ਇਹਦੇ ਮਤਲਬ ਮਿਲੀ ਪਬਲਿਸਿਟੀ ਮਿਲੀ। ਇਹਦੇ ਨਜ਼ਮਾਂ ਦੇ ਗਾਣੇ ਸਨ, ਅੱਖ ਲੜੇ ਤੇ ਲੜਾਈ ਜਾ, ਚੁੱਪ ਕਰਕੇ, ਬਹੁਤ ਮਤਲਬ ਇਹ ਗਾਣਾ ਇਹ ਕੰਟਰੋਵਰਸ਼ੀਅਲ ਬਣਿਆ, ਲੋਕਾਂ ਨੇ ਤਨਕੀਦ ਵੀ ਕੀਤੀ। ਫਿਰ ਗਾਣਾ ਦੁਬਾਰਾ ਪਿਕਚਰਾਈਜ਼ ਹੋ ਕੇ ਫਿਲਮ ਵਿੱਚ ਲਗਾਇਆ ਗਿਆ। ਉਸ ਤੋਂ ਇਲਾਵਾ ਜਿਹੜਾ ਗਾਣਾ ਸੀ ਮੈਂ ਰੋਕਾਂਗੀ ਮੈਂ ਟੋਕਾਂਗੀ ਤੂੰ ਪਿਆਰ ਕਰੀ ਜਾ ਬਦੋ ਬਦੀ, ਕਮਾਲ ਗਾਣਾ ਸੀ। ਫਿਰ ਨਈਦ ਅਖਤਰ ਦਾ ਜਿਹੜਾ ਗਾਣਾ ਸੀ ਉਹ ਤਾਂ ਬਹੁਤ ਹੀ ਕਮਾਲ ਸੀ ਨਾ, ਸ਼ਿਕਾਰੀ ਮੇਰੇ ਨੈਣ ਤੂੰ ਮੇਰਾ ਨਿਸ਼ਾਨਾ। ਗਾਣੇ ਦੇ ਬਾਰੇ ਜੇ ਆਪਣਾ ਅਨਵਰ ਖੋਖਰ ਸਾਹਿਬ ਤੁਸੀਂ ਫਿਰ ਇਹਨਾਂ ਦੇ ਗਾਣੇ ਰੁਸਕੇ ਟੁਰ ਪਏ ਉਹ ਸਰਕਾਰ ਤੋੜ ਕੇ, ਮੈਂ ਰੁਮੀਨਾ ਮਦਦ ਦੀ ਬਾਤ ਇੱਕ ਵਾਰੀ ਪਿਕਚਰਾਈਜ਼ ਹੋਇਆ ਸੀ ਤੇ ਇੱਕ ਵਾਰੀ ਮਸੂਦ ਦੀ ਬਾਤ ਪਿਕਚਰਾਈਜ਼ ਹੋਇਆ ਸੀ। ਇੱਕ ਵਾਰੀ ਆਸਿਆ ਨੇ ਬੋਲਿਆ ਤੇ ਇੱਕ ਵਾਰੀ ਅਸਦ ਭਾਈ ਨੇ ਬੋਲਿਆ ਵੀ। ਠੀਕ, ਗਾਣੇ ਬੜੇ ਅੱਛੇ ਸੀ। ਇਹਦੇ ਡਾਇਰੈਕਟਰ ਪ੍ਰੋਡਿਊਸਰ ਕੌਣ? ਅਕਰਮ ਖਾਨ। ਅਕਰਮ ਖਾਨ। ਵਹਿਸ਼ੀ ਜੱਟ, ਇਹਦੇ ਬਾਰੇ ਚ ਅਸੀਂ ਅਨਵਰ ਖੋਖਰ ਸਾਹਿਬ ਤੋਂ ਪੁੱਛਾਂਗੇ ਕਿਸ ਕਿਸਮ ਦੀ ਫਿਲਮ ਸੀ? ਵਹਿਸ਼ੀ ਜੱਟ ਬੜੀ ਜੋਸ਼ੀਲੀ ਫਿਲਮ ਸੀ ਜੀ। ਯਕੀਨ ਕਰੋ ਮੇਨ ਕਰੈਕਟਰ ਕਿਹਦਾ ਸੀ ਵਿੱਚ? ਸੁਲਤਾਨ ਨੇ ਕੰਮ ਕੀਤਾ ਸੀ, ਰੋਸ਼ਨ ਦਾ ਕਿਰਦਾਰ ਕੀਤਾ ਸੀ ਅਫਜ਼ਾਲ ਅਹਿਮਦ ਨੇ। ਦੋ ਯਾਰਾਂ ਦੇ ਮੌਜੂਦ ਫਿਲਮ ਸੀ, ਯਾਨੀ ਬੜੀ ਅੱਛੀ ਫਿਲਮ ਸੀ ਤੇ ਸੁਲਤਾਨ ਨੇ ਬੜਾ ਜੋਸ਼ੀਲਾ ਕੰਮ ਕੀਤਾ ਵੇ, ਬਹੁਤ ਅੱਛਾ ਕੰਮ ਕੀਤਾ। ਹੀਰੋਇਨ ਕਿਹੜੀ ਸੀ ਇਸ ਫਿਲਮ ਦੀ? ਆਸਿਆ ਹੀਰੋਇਨ ਸੀ। ਆਸਿਆ, ਜ਼ਬਰਦਸਤ। ਖਾਸ ਕਰ ਜਦੋਂ ਸੁਲਤਾਨ ਨੇ ਬੜੇ ਜੋਸ਼ ਜਾਂਦਾ ਨਾ, ਰੋਸ਼ਨਾ ਅਫਜ਼ਾਲ ਨੂੰ ਅਫਜ਼ਾਲ ਦਾ ਦੋਸਤ ਹੁੰਦਾ ਹੈ, ਉਹ ਰੋਸ਼ਨਾ ਚਿੜਜੀ ਨਾ ਹੋ ਕੇ ਤੇ ਮੇਰੇ ਸਾਹਮਣੇ ਪਹਾੜ ਬਣ ਕੇ ਖਲੋ ਗਏ ਆ, ਕਮਾਲ ਸੀ। ਜਾਂ ਫਿਰ ਜਦੋਂ ਆਸਿਆ ਲੜ ਰਹੀ ਹੁੰਦੀ ਹੈ ਵਿਲਨ ਪਾਰਟੀ ਨਾਲ ਤੇ ਉਹ ਮਾਰ ਮਾਰ ਕੇ ਉਹਨੂੰ ਗੰਜਿਆਂ ਨੂੰ ਤੇ ਆਂਦੀ ਹੈ ਵੇ ਇਹ ਨਾ ਕਿ ਜੱਟੀ ਜਿਹੜਾ ਘਿਓ ਵੇਚਦੀ ਹੈ, ਜੱਟੀ ਘਿਓ ਖਾਂਦੀ ਵੀ ਹੈ। ਬਿਲਕੁਲ ਸਹੀ ਹੈ, ਬਿਲਕੁਲ ਜੀ। ਖਾਈਏ ਤੇ ਫਿਰ ਲੜਿਆ ਜਾਂਦਾ ਨਾ, ਖਾਣ ਤੋਂ ਬਗੈਰ ਤਾਂ ਨਹੀਂ ਲੜਿਆ ਜਾਂਦਾ ਨਾ। ਤੇ ਮਜ਼ੀਦ ਅਨਵਰ ਖੋਖਰ ਸਾਹਿਬ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ, ਕਿਉਂਕਿ ਬੜੀ ਅੱਛੀ ਫਿਲਮ ਹੈ, ਚਾਹੁੰਦੇ ਕਿ ਮਜ਼ੀਦ ਅਸੀਂ ਬੜੀ ਅੱਛੀ ਫਿਲਮ ਦੀ ਖਾਸ ਆਸਿਆ ਦਾ ਗਾਣਾ ਦੀ ਘਿਓ ਵੇਚਣ ਦਾ ਪੱਜ ਮੈਂ ਲਾਇਆ, ਬੜਾ ਗਾਣਾ ਚੱਲਿਆ ਸੀ, ਅੱਛੀ ਫਿਲਮ ਸੀ। ਇੱਕ ਫਿਲਮ ਸੀ ਪੇਸ਼ਾਵਰ ਬਦਮਾਸ਼ 1975 ਵਿੱਚ ਰਿਲੀਜ਼ ਹੋਈ ਸੀ ਤੇ ਇਹ ਕਿਸ ਕਿਸਮ ਦੀ ਫਿਲਮ ਸੀ? ਪੇਸ਼ਾਵਰ ਬਦਮਾਸ਼ ਕਿਸ ਨੋਈਏ ਦੀ ਫਿਲਮ ਸੀ? ਇਹਦਾ ਟਾਈਟਲ ਰੋਲ ਕਿਹਨੇ ਪਰਫਾਰਮ ਕੀਤਾ? ਪੇਸ਼ਾਵਰ ਦਾ ਟਾਈਟਲ ਰੋਲ ਕੈਫੀ ਸਾਹਿਬ ਨੇ ਕੀਤਾ ਹੈ ਤੇ ਕਮਾਲ ਦਾ ਕੰਮ ਕੀਤਾ ਉਹਨਾਂ, ਬਹੁਤ ਹੀ ਅੱਛਾ ਕੰਮ ਕੀਤਾ। ਜਿੰਨੀ ਵੀ ਤਾਰੀਫ ਕੀਤੀ ਜਾਏ, ਅਗਰ ਬਸ਼ੀਰਾ ਦੇ ਨਾਲ ਦਾ ਐਂਡ ਸੀ ਇਹਦਾ ਤੇ ਐਂਡ ਤੇ ਜਦੋਂ ਮਤਲਬ ਇਹਨੂੰ ਗੋਲੀਆਂ ਵੱਜੀਆਂ ਹੁੰਦੀਆਂ ਨੇ ਕੈਫੀ ਨੂੰ ਤੇ ਡਿੱਗਦਾ ਡਗਾਉਂਦਾ ਉਹ ਜਾਂਦਾ ਗਜ਼ਾਲਾ ਦੇ ਕੋਲ ਤੇ ਅੱਗੋਂ ਗਜ਼ਾਲਾ ਮਰ ਗਈ ਹੁੰਦੀ ਹੈ, ਉਹਨੂੰ ਗੋਲੀ ਵੱਜ ਗਈ ਹੁੰਦੀ ਹੈ, ਤਾਂ ਜਾ ਕੇ ਆਉਂਦਾ ਲੋਕੀ ਕਹਿੰਦੇ ਨੇ ਬੂਬਾ ਵਾਅਦੇ ਦਾ ਬੜਾ ਪੱਕਾ ਹੈ, ਪਰ ਮੈਂ ਕਹਿੰਦਾ ਵਾਂ ਗੁਫਤਾਰ ਬਾਈ ਮੇਰੇ ਤੋਂ ਵੀ ਵਾਅਦੇ ਦੀ 4 ਹੱਥ ਅੱਗੇ ਵੇ। ਕਮਾਲ ਐਂਡ ਸੀ। ਫਿਰ ਅਫਸ਼ਾਂ ਦੇ ਗਾਣੇ ਸਨ ਕਮਾਲ, ਆਜਾ ਬੜੀ ਲੋੜ ਤੇਰੀ ਸਿੰਘ। ਗਾਣੇ ਦੇ ਬਾਰੇ ਚ ਅਨਵਰ ਖੋਖਰ ਸਾਹਿਬ ਤੁਸੀਂ ਸਾਨੂੰ ਦੱਸੋ। ਪੇਸ਼ਾਵਰ ਮਾਏ ਦੇ ਗਾਣੇ ਮਸ਼ਹੂਰ ਹੋਏ ਸਨ ਜੀ, ਖਾਸ ਤੌਰ ਤੇ ਪੱਟੀ ਦਾ ਗਾਣਾ ਟਾਂਗੇ ਦਾ ਬਾਦਸ਼ਾਹ ਮੈਂ ਸੜਕਾਂ ਦੇ ਰਾਜੇ, ਟਾਂਗੇ ਦੇ ਗਾਣਾ ਪਿਕਚਰਾਈਜ਼ ਬੜਾ ਚੱਲਿਆ ਸੀ। ਉਸ ਤੋਂ ਬਾਅਦ ਫਿਰ ਦੁਗਾਣਾ ਸੀ ਸੰਗੀਤਾ ਦੇ ਤੇ ਪ੍ਰਸ਼ਦ ਪਿਕਚਰਾਈਜ਼ ਹੋਇਆ ਸੀ ਸਾਡਾ ਨਾਜ਼ੁਕ ਦਿਲ ਮਾਈਆ, ਬੜੇ ਅੱਛੇ ਗਾਣੇ। ਸਹੀ ਹੈ। ਕਿਆ ਗੁਜ਼ਾਰਾ ਦਾ ਗਾਣਾ ਸੀ ਬੜਾ ਅੱਛਾ, ਮਤਲਬ ਬੜਾ ਬੰਦਾ ਸੀ ਮੁੰਡਾ ਕੀ ਬਣਾ ਕੇ ਛੱਡਿਆ, ਬਾਹਾਂ ਗੋਰੀਆਂ ਦੇ ਘੇਰੇ 'ਚ ਫਸਾ ਕੇ ਛੱਡਿਆ, ਕਮਾਲ ਗਾਣਾ ਸੀ। ਬੜਾ ਬੰਦਾ ਸੀ ਮੁੰਡਾ ਕੀ ਬਣਾ ਕੇ ਛੱਡਿਆ। ਕੋਈ ਇਸ ਫਿਲਮ ਦਾ ਮਸ਼ਹੂਰ ਡਾਇਲਾਗ ਜਿਹੜਾ ਤੁਹਾਨੂੰ ਯਾਦ ਹੋਵੇ, ਕੋਈ ਅੱਛਾ ਜਿਹਾ ਇਸਲਾਹੀ ਫਿਲਮ, ਉਹ ਤੁਸੀਂ? ਡਾਇਲਾਗ ਤੇ ਤੁਹਾਨੂੰ ਆਲਰੇਡੀ ਪਹਿਲਾਂ ਹੀ ਦੱਸਿਆ ਕਿ ਕੈਫੀ ਸਾਹਿਬ ਨੇ ਜਦੋਂ ਬੋਲਿਆ ਉਹ ਡਾਇਲਾਗ ਹੀ ਉਹੀ ਫਿਲਮ ਤੇ ਪੂਰੀ ਤੇ ਹੈਗੀ ਸੀ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ 1971 ਤੋਂ ਲੈ ਕੇ 1975 ਤੱਕ ਪਾਕਿਸਤਾਨੀ ਪੰਜਾਬੀ ਫਿਲਮਾਂ ਦੇ ਬਾਰੇ 'ਚ ਇਨਫੋਰਮੇਸ਼ਨ ਸ਼ੇਅਰ ਕੀਤੀ ਔਰ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਮੈਂ ਕੁਝ ਡਾਕਟਰ ਸਾਹਿਬ ਕਹਿਣਾ ਚਾਹੁੰਦਾ ਜੀ, ਮੈਂ ਤੁਹਾਨੂੰ ਉਹਦੇ ਬਾਰੇ 'ਚ ਮੈਂ ਆ ਰਿਹਾ ਵਾਂ ਔਰ ਅਸੀਂ ਇਨਸ਼ਾਅੱਲਾ 1976 ਤੋਂ ਲੈ ਕੇ 80 ਤੱਕ ਜ਼ਿਕਰ ਕਰਾਂਗੇ। ਲੇਕਿਨ ਪਿਛਲੇ ਦਿਨੋਂ ਸਾਡੇ ਬੜੇ ਇੱਕ ਮਸ਼ਹੂਰ ਅਦਾਕਾਰ, ਡਾਇਰੈਕਟਰ, ਪ੍ਰੋਡਿਊਸਰ ਐਸ ਸੁਲੇਮਾਨ ਦੀ ਵਫਾਤ ਹੋਈ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਵਿੱਚ ਜਗ੍ਹਾ ਅਤਾ ਫਰਮਾਏ। ਔਰ ਐਸ ਸੁਲੇਮਾਨ ਉਹ ਸਨ ਕਿ ਦਲੀਪ ਮੇਲਾ ਫਿਲਮ ਵਿੱਚ ਦਲੀਪ ਕੁਮਾਰ ਦਾ ਬਚਪਨ ਦਾ ਕਿਰਦਾਰ ਇਹਨਾਂ ਅਦਾ ਕੀਤਾ ਔਰ ਉਸ ਦੌਰ ਦੀ ਮਸ਼ਹੂਰ ਫਿਲਮ ਸਟਾਰ ਅਦਾਕਾਰਾ ਨਰਗਸ ਦੇ ਬਾਪ ਦਾ ਕਰੈਕਟਰ ਅਵਾਮੀ ਅਦਾਕਾਰ ਅਲਾਉਦੀਨ ਨੇ ਪਰਫਾਰਮ ਕੀਤਾ। ਤੇ ਇਸ ਸੁਲੇਮਾਨ ਦੇ ਬਾਰੇ 'ਚ ਅਸੀਂ ਕੁਝ ਜਾਣਨਾ ਚਾਹਾਂਗੇ ਕਿ ਅਰਸ਼ਦ ਖੋਖਰ ਸਾਹਿਬ ਕੋਲੋਂ ਕਿ ਕਿਸ ਕਿਸਮ ਦੇ ਡਾਇਰੈਕਟਰ, ਪ੍ਰੋਡਿਊਸਰ, ਇਹਨਾਂ ਪੰਜਾਬੀ ਕਿੰਨੀਆਂ ਫਿਲਮਾਂ ਬਣਾਈਆਂ ਔਰ ਉਰਦੂ ਕਿੰਨੀਆਂ ਫਿਲਮਾਂ ਬਣਾਈਆਂ ਬਤੌਰ ਡਾਇਰੈਕਟਰ, ਪ੍ਰੋਡਿਊਸਰ?
ਐਸ ਸੁਲੇਮਾਨ ਜੀ ਪਦੈਸ਼ੀ ਉਹ ਖਾਨਦਾਨੀ ਮਤਲਬ ਅਦਾ ਕਰਨ ਦਾ ਸੀ। ਸੰਤੋਸ਼ ਕੁਮਾਰ, ਦਰਪਨ, ਮਨਸੂਰ, ਸਬੀਆ ਖਾਨਮ, ਨਿਗਰ ਸੁਲਤਾਨਾ ਸਾਰਾ ਘਰਾਣਾ ਹੀ ਫਨਕਾਰਾਂ ਦਾ ਸੀ। ਇਹਨਾਂ ਜਦੋਂ ਬਚਪਨ ਦਾ ਰੋਲ ਕੀਤਾ ਦਲੀਪ ਕੁਮਾਰ ਦਾ ਫਿਲਮ ਮੇਲਾ ਦੇ ਵਿੱਚ, ਤੇ ਨਕਾਦ ਸਾਫੀ ਹੈਰਾਨ ਹੋ ਗਏ। ਉਹਨਾਂ ਕਹੇ ਇਹ ਪਾਕਿਸਤਾਨ ਦੇ ਵੱਡਾ ਦਲੀਪ ਕੁਮਾਰ ਬਣੇਗਾ। ਲੇਕਿਨ ਜਦੋਂ ਜਵਾਨ ਹੋਏ, ਜਵਾਨੀ ਕਦਮ ਰੱਖਿਆ, ਉਹਨਾਂ ਹੀਰੋ ਦੀ ਬਜਾਏ ਡਾਇਰੈਕਸ਼ਨ ਦਾ ਸ਼ੋਭਾ ਇਖਤਿਆਰ ਕੀਤਾ। ਡਾਇਰੈਕਸ਼ਨ ਨਾਲ ਪਹਿਲੀ ਫਿਲਮ ਬਣਾਈ ਗੁਲਫਾਮ, ਦਰਪਨ ਨੂੰ ਸੰਗੀਤ ਅਤੇ ਮਸਰਨ ਅਜ਼ੀਜ਼ ਨੂੰ ਲੈ ਕੇ, ਲੇਕਿਨ ਉਹ ਫਿਲਮ ਅੱਛੀ ਰਹੀ। ਉਸ ਤੋਂ ਬਾਅਦ ਬਾਜੀ, 16 ਆਨੇ, ਤਮਾਸ਼ਾ, ਇਹ ਉਹਨਾਂ ਦੇ ਉੱਪਰ ਤਲੇ ਫਿਲਮਾਂ ਨਾਕਾਮ ਹੋਈਆਂ। ਫਿਰ ਜਦੋਂ ਉਹਨਾਂ ਆਗ ਬਣਾਈ ਹੈ 1967 ਅਲੀ ਜ਼ੇਬ ਦੀ, ਤੇ ਪੂਰੇ ਮੁਲਕ 'ਚ ਅੱਗ ਲੱਗ ਗਈ। ਐਸਾ ਹੋਇਆ ਸੁਲੇਮਾਨ ਦਾ ਨਾਂ ਐਸਾ ਚੜ੍ਹਿਆ, ਫਿਰ ਇਹਨਾਂ ਪੁੱਛੇ ਮੁੜ ਕੇ ਨਹੀਂ ਵੇਖਿਆ। ਤੇਰੀ ਸੂਰਤ ਮੇਰੀ ਆਂखें, ਲੋਰੀ, ਬਹਾरें फिर भी आएंगी, सबक, इल्ज़ाम, अनाड़ी, अपना जीनत, उफ ये बीवियाँ, प्रिंस, आज और कल, ਯਾਨੀ ਕਿ ਉੱਪਰ ਪਹਿਲੇ ਉਰਦੂ ਫਿਲਮਾਂ ਦੇ ਜ਼ਿਆਦਾ ਇੰਟਰਸਟਡ ਸਨ। 2 ਫਿਲਮਾਂ ਇਹਨਾਂ ਪੰਜਾਬੀ ਬਣਾਈਆਂ, ਯਾਰ ਦੋਸਤ ਤੇ ਮਹਿੰਦੀ ਵਾਲੇ ਹੱਥ, ਲੇਕਿਨ ਦੋਨੋਂ ਹੀ ਨਾਕਾਮ ਹੋਈਆਂ ਸਨ। ਬਹਰਹਾਲ 50 ਦੇ ਕੋਲੋਂ ਫਿਲਮਾਂ ਨੇ, ਜ਼ਿਆਦਾ ਫਿਲਮਾਂ ਇਹਨਾਂ ਦੀਆਂ ਗੋਲਡਨ ਜੁਬਲੀ ਨੇ। 3 ਫਿਲਮਾਂ ਤੇ ਡਾਇਮੰਡ ਜੁਬਲੀ ਹੋਈਆਂ ਨੇ, ਉਫ ਇਹ ਬੀਵੀਆਂ, ਪ੍ਰਿੰਸ ਤੇ ਅਨਾੜੀ, ਇਹਨਾਂ ਨੇ ਡਾਇਮੰਡ ਜੁਬਲੀ ਕੀਤੀ ਹੈ। ਬਹੁਤ ਅੱਛੇ ਡਾਇਰੈਕਟਰ ਸਨ। ਇਸ ਅੱਲਾਹ ਤਾਲਾ ਦਾ ਵਾਕਾ ਮਸ਼ਹੂਰ ਹੈ ਜੀ ਇਹਨਾਂ ਦੇ ਬਾਰੇ ਜੀ। ਫਿਲਮ ਆਗ ਲੱਗੀ ਸੀ ਨਾ ਜੀ, ਤੇ ਕਿਸੇ ਨੇ ਫੋਨ ਕਰਦਾ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਅੱਛਾ ਕਿ ਫੌਰਨ ਆਓ, ਸੈਲਮੇ ਦੀ ਅੱਗ ਲੱਗ ਗਈ, ਆਗ ਲੱਗੀ ਹੋਈ ਹੈ। ਤੂੰ ਜਾ ਕੇ ਵੇਖੇ ਤਾਂ ਵਾਕਈ ਇਹ ਫਿਲਮ ਆਗ ਲੱਗੀ ਹੋਈ ਸੀ ਤੇ ਬੜਾ ਰਸ਼ ਸੀ। ਸਹੀ, ਕਿਉਂਕਿ ਆਗ ਨੇ ਹਰ ਤਰਫ ਆਗ ਹੀ ਫੈਲਾ ਦੀ ਨਾ। ਇਹਦੇ ਬਾਰੇ ਚ ਅਸੀਂ ਇਨਸ਼ਾਅੱਲਾ ਕਿਸੇ ਪ੍ਰੋਗਰਾਮ ਵਿੱਚ ਪੂਰਾ ਪ੍ਰੋਗਰਾਮ ਐਸ ਸੁਲੇਮਾਨ ਦੇ ਬਾਰੇ ਕਰਾਂਗੇ, ਕਿਉਂਕਿ ਉਹ ਬਿਲਕੁਲ ਸਹੀ ਹੈ, ਮੁਸਤਕ ਨੇ ਇਸ ਚੀਜ਼ ਦੇ, ਉਹਨਾਂ ਦੇ ਬਾਰੇ ਚ ਉਜਾਗਰ ਚੀਜ਼ ਕਰਨੀ ਚਾਹੀਦੀ ਹੈ। ਤੇ ਨਾਜ਼ਰੀਨ, ਇਹਦੇ ਨਾਲ ਸਾਡਾ ਪ੍ਰੋਗਰਾਮ ਦਾ ਵੇਲਾ ਖਤਮ ਹੋ ਗਿਆ। ਅਗਲੇ ਪ੍ਰੋਗਰਾਮ ਵਿੱਚ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਤੇ ਇਨਸ਼ਾਅੱਲਾ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਚਾਹੁੰਦੇ ਹਾਂ, ਔਰ ਸਾਨੂੰ ਫੀਡਬੈਕ ਜ਼ਰੂਰ ਦੇਣਾ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਹਦਾ ਲੱਗਾ ਸੀ। ਇਹਦੇ ਨਾਲ ਆਪਣੇ ਮੇਜ਼ਬਾਨ ਅਕਰਮ ਰਾਠ ਨੂੰ ਔਰ ਸਾਡੇ ਜਿਹੜੇ ਮਹਿਮਾਨ ਨੇ ਅਰਸ਼ਦ ਖੋਖਰ ਸਾਹਿਬ ਔਰ ਅਨਵਰ ਖੋਖਰ ਸਾਹਿਬ ਨੂੰ ਇਜਾਜ਼ਤ ਦਿਓ।